ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਝਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 20 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਸੁਖਬੀਰ ਬਾਦਲ ਤੋਂ। ਸੁਖਬੀਰ ਬਾਦਲ ਬਾਰੇ ਖਬਰ ਆ ਰਹੀ ਹੈ ਕਿ ਅਕਾਲ ਤਖਤ ਤੇ ਮੁੜ ਤਲਬ ਕੀਤਾ ਜਾ ਸਕਦਾ ਜੀ। ਇਸ ਮੌਕੇ ਪੰਜਾਬ ਦੇ ਵਿੱਚ ਜੇ ਕੋਈ 2027 ਲਈ ਸਭ ਤੋਂ ਵੱਧ ਸਰਗਰਮ ਹੈ ਜੀ, ਤਾਂ ਉਸ ਦੌੜ ਦੇ ਵਿੱਚ ਦੋ ਨਾਮ ਸਭ ਤੋਂ ਵੱਧ ਚਰਚਿਤ ਨੇ, ਇੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਇੱਕ ਸੁਖਬੀਰ ਸਿੰਘ ਬਾਦਲ। ਕੋਈ ਸ਼ੱਕ ਨਹੀਂ, ਬਿਲਕੁਲ। ਭਗਵੰਤ ਮਾਨ ਕੋਲ ਸਰਕਾਰੀ ਤੰਤਰ ਜੰਤਰ ਹੈ ਤੇ ਉਹ ਸਰਕਾਰੀ ਖਜ਼ਾਨੇ ਚੋਂ ਸਰਕਾਰ ਦੀਆਂ ਯੋਜਨਾਵਾਂ ਦੀ ਆੜ ਦੇ ਵਿੱਚ ਆਪਣਾ ਪੂਰਾ ਦਮ ਕੇ ਚੋਣ ਪ੍ਰਚਾਰ ਕਰ ਰਹੇ ਨੇ ਜੀ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ, ਜਿਹੜੇ ਹੁਣ ਵਨ ਮੈਨ ਸ਼ੋਅ ਨੇ ਲਗਭਗ ਪਾਰਟੀ ਚ। ਹੁਣ ਤਾਂ ਕੋਈ ਇਹੋ ਜਿਹੇ ਬੜੇ ਨਾਮੀ ਗ੍ਰਾਮੀ ਚਿਹਰੇ ਵੀ ਨਹੀਂ ਦਿਖਦੇ ਹੋਏ ਜੇ ਕਿ ਜੇ 10 ਲੀਡਰ ਖੜਾ ਕੇ ਇਕੱਠੀ ਗੱਲ ਕਰਨੀ ਹੋਵੇ ਤਾਂ ਸਿੱਧਾ ਹੋਵੇ ਕਿ 10 ਚਿਹਰੇ ਹੈਗੇ, ਤਾਂ ਸੁਖਬੀਰ ਬਾਦਲ ਹੀ ਚਿਹਰਾ ਨੇ, ਸੁਖਬੀਰ ਬਾਦਲ ਹੀ ਪਾਰਟੀ ਨੇ। ਇਸੇ ਲਈ ਉਹ ਫਿਰ ਕਿਸੇ ਦੀ ਰਾਏ ਸਲਾਹ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ, ਉਹ ਹਰ ਥਾਂ ਜਿੱਥੇ ਰੈਲੀ ਕਰਦੇ ਨੇ ਉੱਥੇ ਉਮੀਦਵਾਰ ਵੀ ਲਾਣੇ ਹੁੰਦੇ ਨੇ। ਤੇ ਹੁਣ ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਇਸ ਗੇੜ ਚ ਨੇ ਕਿ ਮੈਂ ਇੱਕ ਵਾਰ ਪੰਜਾਬ ਦਾ ਪੂਰਾ ਗੇੜਾ ਲਾ ਲਵਾਂ, ਭਲਵਾਨੀ ਗੇੜਾ, ਤੇ ਜਦੋਂ ਐਲਾਨ ਹੋ ਜਾਊਗਾ ਤਾਂ ਮੈਨੂੰ ਦੁਬਾਰਾ ਜਾਣਾ ਸੌਖਾ ਹੋ ਜਾਊ। ਚਰਚਾ ਔਰ ਇਸ ਚਰਚਾ ਦੇ ਵਿੱਚ ਪੁਨਰ ਸਰਜੀਤ ਖਿਲਰ ਰਿਹਾ ਸੀਗਾ ਤੇ ਉਧਰੋਂ ਘਰ ਵਾਪਸੀ ਦੀ ਵੀ ਪ੍ਰਕਿਰਿਆਵਾਂ ਸ਼ੁਰੂ ਹੋ ਗਈਆਂ ਸੀ, ਪਰ ਮੈਨੂੰ ਲੱਗਦਾ ਕਿ ਹੁਣ ਉਹ ਪ੍ਰਕਿਰਿਆ ਵੀ ਰੁਕ ਗਈ ਆ ਜੀ, ਉੱਥੇ ਵੀ ਬੰਨ ਲੱਗ ਗਿਆ, ਕਿਉਂਕਿ ਪੁਨਰ ਸਰਜੀਤ ਤੇ ਦੂਸਰੀ ਧਿਰ ਜਿਹੜੀ ਅਮਰਪਾਲ ਸਿੰਘ ਹੋਰਾਂ ਦੀ ਵਾਰਸ ਪੰਜਾਬ ਆ, ਉਹ ਚ ਲਗਭਗ ਹੁਣ ਗੱਠਜੋੜ ਹੋ ਗਿਆ। ਹਾਂਜੀ। ਉੱਥੇ ਤਾਲਮੇਲ ਕਮੇਟੀ ਬਣ ਗਈ, ਤਾਲਮੇਲ ਕਮੇਟੀ ਦੇ ਮੁਖੀ ਬਣ ਗਏ ਮਨਪ੍ਰੀਤ ਆਦੀ ਹੋਰੀ। ਇਹ ਹੁਣ ਵੱਖਰਾ ਸਵਾਲ ਖੜਾ ਹੈ ਕਿ ਪੰਥਕ ਕੌਂਸਲ ਦਾ ਕੀ ਬਣਨਾ ਹੈ, ਗਿਆਨੀ ਹਰਪ੍ਰੀਤ ਸਿੰਘ ਹੁਣ ਕਿਸ ਭੂਮਿਕਾ ਚ ਹੋਣਗੇ। ਕੁੱਲ ਮਿਲਾ ਕੇ ਪਰ ਇਹ ਹੈ ਕਿ ਉਹ ਸਾਡਾ ਹੁਣ ਲੀਡਰਾਂ ਦਾ ਇੱਧਰ ਉੱਧਰ ਜਾਣਾ ਰੁਕ ਜਾਵੇ ਕੁਝ ਸਮੇਂ ਲਈ, ਕਿ ਹਜੇ ਚਲੋ ਦੇਖ ਲੈਂਦੇ, ਇਹਨਾਂ ਨੂੰ ਵੀ ਦੇਖ ਲਈਏ ਕਿ ਇਕੱਠੇ ਹੋ ਕੇ ਕੀ ਕਰਦੇ ਆ ਜੀ। ਪਰ ਇਹ ਸਭ ਦੇ ਵਿੱਚ ਸੁਖਬੀਰ ਬਾਦਲ ਕਈ ਨੁਕਤਿਆਂ ਤੋਂ ਅਜੇ ਵੀ ਸਵਾਲਾਂ ਦੇ ਘੇਰੇ ਚ ਜੀ। 2 ਦਸੰਬਰ 2024 ਵਾਲੇ ਜੋ ਹੁਕਮਨਾਮੇ ਹੋਏ ਸੀ, ਉਹ ਅੱਧੇ ਅਧੂਰੇ ਪ੍ਰਵਾਨ ਕਰਨ ਨੂੰ ਲੈ ਕੇ ਸਵਾਲ ਖੜੇ ਨੇ। ਇਸ ਦੇ ਵਿੱਚ ਫਿਰ ਉਹ ਆਪਣੇ ਪਿਤਾਲਾ ਫਕਰੇ ਕੌਮ ਵਾਪਸ ਮੰਗਦੇ ਸੀ, ਉਹਦੀ ਚਾਰਜੋਈ ਕੀ ਕਰਨਗੇ। ਇਹ ਸਭ ਦੇ ਦਰਮਿਆਨ ਹੀ ਆ ਬੇਅਦਬੀਆਂ ਵਾਲੇ ਮਸਲੇ ਦੇ ਉੱਤੇ ਅਜੇ ਤੱਕ ਅਕਾਲੀ ਦਲ ਬੋਲਿਆ ਨਹੀਂ, ਜਿਹੜਾ ਆਪਣੇ ਆਪ ਨੂੰ ਕਹਿੰਦਾ ਅਸੀਂ ਪੰਥਕ ਹਾਂ। ਕਿਤੇ ਵੀ ਸੁਖਬੀਰ ਬਾਦਲ ਹੋਰਾਂ ਦੀ ਕੋਈ ਟਿੱਪਣੀ, ਬਿਆਨ ਮੈਨੂੰ ਲੱਭਿਆ ਨਹੀਂ ਇਸ ਮਸਲੇ ਤੇ। ਉਹ ਹਾਂ ਪੱਖੀ ਹੈ, ਨਾ ਪੱਖੀ ਹੈ, ਇਸ ਨੂੰ ਸਹੀ ਕਹਿੰਦੇ ਨੇ, ਗਲਤ ਕਹਿੰਦੇ ਨੇ, ਹੈਨਾ। ਇਹ ਆਪਣੇ ਤਕੜੀ ਚ ਕਿਵੇਂ ਤੋਲਦੇ ਨੇ ਉਸ ਕਾਨੂੰਨ ਨੂੰ, ਉਹਦੇ ਬਾਰੇ ਕੋਈ ਅਜੇ ਪਹਿਲੂ ਲੱਭਿਆ ਨਹੀਂਗਾ। ਹਾਂ, ਸੱਚਾਈ ਤਾਂ ਇਹ ਵੀ ਹੈ ਕਿ ਬੇਅਦਬੀਆਂ ਵਾਲੇ ਮਸਲਿਆਂ ਦੇ ਉੱਤੇ ਜਿਹੜੇ ਇਹਨਾਂ ਦੀ ਸਰਕਾਰਾਂ ਸਮੇਂ ਹੋਏ ਸੀ, ਉਸ ਮਸਲੇ ਤੇ ਵੀ ਕਦੇ ਕੰਨ ਧਰਦੇ, ਉਂਗਲ ਧਰਦੇ ਨਜ਼ਰ ਨਹੀਂ ਆਉਂਦੇ। ਬਿਲਕੁਲ। ਤੋ ਇਸ ਲਈ ਉੱਥੋਂ ਇਹ ਕੰਨੀ ਕਤਰਾ ਕੇ ਨਿਕਲਣਾ ਚਾਹੁੰਦੇ ਨੇ ਕਿ ਉਹ ਮਸਲਾ ਦੁਬਾਰਾ ਮੇਰੇ ਮੂਹਰੇ ਨਾ ਆਵੇ। ਪਰ ਇਹ ਬਚਣਾ ਤਾਂ 2 ਦਸੰਬਰ ਵਾਲੇ ਫੈਸਲਿਆਂ ਤੋਂ ਵੀ ਚਾਹੁੰਦੇ ਨੇ, ਪਰ ਉਹ ਆਪ ਹੀ ਗਲਤੀ ਨਾਲ ਛੇੜ ਬੈਠੇ। ਲੰਘੇ ਦਿਨਾਂ ਚ ਸੁਖਬੀਰ ਸਿੰਘ ਬਾਦਲ ਨੇ ਖੁਦੇ ਸਟੇਜ ਤੋਂ ਇਹ ਕਹਿਣਾ ਸ਼ੁਰੂ ਕਰਤਾ ਕਿ ਜੀ ਮੈਨੂੰ ਤਾਂ ਫਸਾਇਆ ਗਿਆ, ਮੇਰੇ ਖਿਲਾਫ ਤਾਂ ਸਾਜ਼ਿਸ਼ ਰਚੀ ਗਈ, ਜਥੇਦਾਰਾਂ ਨੇ ਮਿਲ ਕੇ ਮੇਰੇ ਖਿਲਾਫ ਸਾਜ਼ਿਸ਼ ਰਚੀ, ਜਾਣ ਬੁੱਝ ਕੇ ਮੈਨੂੰ ਬੂਹੇ ਦੇ ਬਾਹਰ ਬਿਠਾਤਾ ਜੀ, ਮੈਨੂੰ ਤਾਂ ਮਰਾਉਣ ਦੀ ਵੀ ਸਾਜ਼ਿਸ਼ ਸੀ ਜੀ, ਸਾਰਾ ਕੁਛ। ਹੁਣ ਉਸ ਪ੍ਰਕਿਰਿਆ ਚ ਸਵਾਲ ਇਹ ਖੜਾ ਕਿ ਸੁਖਬੀਰ ਬਾਦਲ ਜੀ ਉਹੀ ਸੁਖਬੀਰ ਬਾਦਲ ਹੋਣਾ ਤੇ ਉਹੀ ਸੁਖਬੀਰ ਬਾਦਲ ਤੁਸੀਂ ਜੱਜ ਸੀ, ਉਹੀ ਐਸਜੀਪੀਸੀ ਜੱਜ ਸੀ, ਉਹੀ ਐਸਜੀਪੀਸੀ ਅੱਜ ਹੈ, ਉਹੀ ਧਾਮੀ ਸਾਹਿਬ ਜੱਜ ਸੀ, ਉਹੀ ਧਾਮੀ ਸਾਹਿਬ ਅੱਜ ਨੇ, ਤੇ ਤੁਹਾਡੇ ਹੀ ਲਾਏ ਜਥੇਦਾਰ ਜੱਜ ਸੀ, ਤੁਹਾਡੇ ਹੀ ਲਾਏ ਜਥੇਦਾਰ ਹੁਣ ਨੇ।
ਤੇ ਜੇ ਉਸ ਸਮੇਂ ਦੇ ਜਥੇਦਾਰ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਉਹਨਾਂ ਨੇ ਤੁਹਾਡੇ ਤੋਂ ਬਾਹਰ ਜਾ ਕੇ ਫੈਸਲਾ ਲੈ ਲਿਆ, ਤੇ ਹੁਣ ਤੁਸੀਂ ਉਹ ਹਟਾ ਵੀ ਦਿੱਤੇ, ਜਦੋਂ ਲਾਉਣ ਦੀ ਹਟਾਉਣ ਦੀ ਪਾਵਰ ਤੁਹਾਡੇ ਕੋਲ ਸੀ, ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਜੋ ਤੁਹਾਡੇ ਤੋਂ ਬਾਹਰ ਹੋ ਕੇ ਕੰਮ ਕਰ ਗਏ? ਸਹੀ ਹੈ, ਬਿਲਕੁਲ। ਉਸ ਸਮੇਂ ਤਾਂ ਇਹ ਕਹਿੰਦੇ ਕਿ ਬੜੀ ਮਲੀਨ ਯੋਜਨਾ ਤਹਿਤ ਇਹ ਸੀਗਾ ਕਿ ਬੜਾ ਬਰੀਕਪਣ ਸੀਗਾ ਉਹਦੇ ਵਿੱਚ, ਕਿ ਬਈ ਆਪਾਂ ਇਸ ਤਰੀਕੇ ਕਾਰਨ ਸੁਖਬੀਰ ਬਾਦਲ ਦੀ ਇੱਕ ਵਾਰ ਮੁੜ ਕੇ ਪਤਾ ਨਹੀਂ ਪ੍ਰਮਾਣਤਾ ਹੋ ਜੂਗੀ। ਹਾਂਜੀ ਹਾਂਜੀ, ਬਿਲਕੁਲ ਸੀਗਾ। ਪਰ ਕਿੱਥੇ ਸਲਾਹਕਾਰਾਂ ਨੂੰ ਭੁਲੇਖਾ ਪੈ ਗਿਆ ਤੇ ਕਿੱਥੇ ਇਹਨਾਂ ਨੂੰ ਭੁਲੇਖਾ ਪੈ ਗਿਆ, ਕਿੱਥੇ ਪੂਰਨ ਤੌਰ ਤੇ ਮੰਨ ਕੇ ਉਹ ਤੋਂ ਬਾਅਦ ਬਦਲ ਗਏ, ਜਾਂ ਕੀ ਹੋਇਆ ਹੈ ਨਾ, ਜਾਂ ਉਹ ਘਟਨਾ ਇੱਕ ਹਮਲੇ ਨੂੰ ਉਹਨਾਂ ਨੇ ਇਹਦੇ ਨਾਲ ਜੋੜਿਆ, ਜਾਂ ਉਹ ਸੱਚਮੁੱਚ ਸਾਜ਼ਿਸ਼ ਸੀ, ਅਜੇ ਤੱਕ ਉਹ ਸਪਸ਼ਟ ਨਹੀਂ ਗਾ। ਪਰ ਸੁਖਬੀਰ ਬਾਦਲ ਉਸ ਸਮੇਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਲੈ ਕੇ ਸੁਲਤਾਨ ਸਿੰਘ ਤੋਂ ਹੋ ਕੇ ਗਿਆਨੀ ਰਘਬੀਰ ਸਿੰਘ ਤੱਕ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਨ ਲੱਗੇ, ਤੇ ਉਹਨਾਂ ਨੂੰ ਹਟਾਉਂਦੇ ਹੈਡ ਗ੍ਰੰਥੀ ਦੀਆਂ ਸੇਵਾਵਾਂ ਤੋਂ ਵੀ ਵਾਂਝੇ ਕਰ ਗਏ। ਹਾਂਜੀ ਹਾਂਜੀ। ਤੇ ਹੁਣ ਜਦੋਂ ਉਹਨਾਂ ਤੇ ਸਵਾਲ ਖੜੇ ਕਰਨ ਲੱਗੇ ਤਾਂ ਗਿਆਨੀ ਰਘਬੀਰ ਸਿੰਘ ਹੁਣ ਖਾਸੇ ਜਿਹੜੇ ਆਪਣੇ ਸੁਭਾਅ ਅਨੁਸਾਰ ਐ ਔਖੇ ਹੁੰਦੇ ਨਹੀਂ ਕਦੇ ਦੇਖੇ, ਉਹ ਕਹਿੰਦੇ ਵੀ ਐ ਨਹੀਂ, ਹੁਣ ਤਾਂ ਅਸੀਂ ਬਾਹਰ, ਹੁਣ ਤਾਂ ਅਸੀਂ ਜਥੇਦਾਰ ਨਹੀਂ, ਤੁਸੀਂ ਮੌਜੂਦਾ ਜਥੇਦਾਰ ਕੋਲ ਸਾਡੀ ਸ਼ਿਕਾਇਤ ਕਰ ਦਿਓ ਕਿ ਜੋ ਸਮੇਂ ਦੇ ਜਥੇਦਾਰਾਂ ਨੇ ਸਾਡਾ ਧੱਕਾ ਕੀਤਾ, ਕਹਿੰਦੇ ਜੀ ਦੁਬਾਰਾ ਸਾਨੂੰ ਵੀ ਬੁਲਾ ਲਓ, ਤੁਹਾਨੂੰ ਵੀ ਬੁਲਾ ਲਓ, ਅਜੋ ਅਕਾਲ ਤਖਤ ਸਾਹਿਬ ਦੇ ਸਾਹਮਣੇ। ਠੀਕ ਹੈ। ਹੁਣ ਤਾਂ ਜਥੇਦਾਰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਨੇ, ਸਹੀ ਹੈ, ਤੇ ਹੁਣ ਉਹਨਾਂ ਕੋਲ ਸ਼ਿਕਾਇਤ ਕਰ ਦਿਓ, ਸਾਡੀ ਸ਼ਿਕਾਇਤ ਤੁਸੀਂ ਕਰ ਦਿਓ। ਪਰ ਸੁਖਬੀਰ ਬਾਦਲ ਉਹਦੀ ਸ਼ਿਕਾਇਤ ਕਰਨਗੇ ਜਾਂ ਨਹੀਂ ਕਰਨਗੇ, ਪਤਾ ਲੱਗਿਆ ਕਿ ਗਿਆਨੀ ਰਘਬੀਰ ਸਿੰਘ ਉਹਦੀ ਸ਼ਿਕਾਇਤ ਕਰਨ ਦੀ ਤਿਆਰੀ ਕਰ ਰਹੇ ਨੇ। ਠੀਕ ਹੈ, ਅੱਛਾ। ਉਹ ਖੁਦੇ ਜਾਣ ਲਈ ਤਿਆਰ ਨੇ ਜੀ ਕਿ ਆਹ ਸਾਡੀ ਅਪੀਲ ਹੈ ਜੀ, ਸਾਡੇ ਉੱਤੇ ਲੱਛਣ ਲਾਏ ਜਾ ਰਹੇ ਨੇ ਜੀ, ਇਸ ਲਈ ਸਾਨੂੰ ਵੀ ਬੁਲਾ ਲਿਆ ਜਾਵੇ, ਉਹਨਾਂ ਨੂੰ ਬੁਲਾ ਲਿਆ ਜਾਵੇ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਬੁਲਾਇਆ ਜਾ ਸਕਦਾ। ਗਿਆਨੀ ਕੁਲਦੀਪ ਸਿੰਘ ਗੜਗਾਜੇ ਫੈਸਲਾ ਲੈਣਗੇ ਕਿ ਮੈਂ ਬੁਲਾ ਲੈਣਾ ਜੀ, ਕਿ ਸੁਖਬੀਰ ਬਾਦਲ ਦੁਬਾਰਾ ਤੁਹਾਨੂੰ, ਜਦ ਤੋਂ ਦੇਖੋ ਸਭ ਨੇ ਸੁਣਿਆ, ਸਭ ਨੇ ਦੇਖਿਆ ਕਿ ਸੁਖਬੀਰ ਬਾਦਲ ਨੇ ਖੁਦ ਝੋਲੀ ਅੱਡ ਕੇ ਕਿਹਾ ਕਿ ਮੈਂ ਸਾਰੇ ਗੁਨਾਹ ਆਪਣੀ ਝੋਲੀ ਪਵਾਉਣਾ ਜੀ, ਹਾਂ ਜੀ, ਤੇ ਹੁਣ ਤੁਸੀਂ ਕਹੋ ਨਾ ਜੀ, ਏਦਾਂ ਨਹੀਂ ਨਾ ਹੋ ਸਕਦਾ। ਸੋ ਇਹਦਾ ਤੁਸੀਂ ਜਾਂ ਤਾਂ ਗੁਰੂ ਨਾਲ ਫਿਰ ਝੂਠ ਬੋਲ ਕੇ ਆਏ, ਧੋਖਾ ਕਰਕੇ ਆਏ। ਸਹੀ ਹੈ। ਸੋ ਇਸ ਲਈ ਜੇ ਸੁਖਬੀਰ ਬਾਦਲ ਦੁਬਾਰਾ ਬੁਲਾਏ ਜਾਂਦੇ ਨੇ ਤਾਂ ਕੀ ਫਿਰ ਜੋੜ ਘਟਾ ਲਾਇਆ ਜਾਊਗਾ ਕਿ ਹੁਣ ਫਾਇਦਾ ਹੋ ਜਾਊਗਾ, ਨੁਕਸਾਨ ਹੋ ਜੂ, ਹੁਣ ਜਾਈਏ ਨਾ ਜਾਈਏ, ਹੁਣ ਬੁਲਾਇਆ ਜਾਵੇ ਨਾ ਬੁਲਾਇਆ ਜਾਵੇ। ਤੇ ਜੇ ਬੁਲਾਇਆ ਗਿਆ ਤਾਂ ਧਾਰਮਿਕ ਰੀਤੀਆਂ ਦੇ ਮਾਹਰ ਨੇ ਜਿਹੜੇ, ਮਰਿਆਦਾਵਾਂ ਦੇ ਮਾਹਰ ਨੇ ਜਿਹੜੇ, ਉਹ ਕਹਿੰਦੇ ਵੀ ਫਿਰ ਸੁਖਬੀਰ ਬਾਦਲ ਦੀ ਜਮਾ ਵੀ ਸਪੇਸ ਨਹੀਂ ਬਚਣੀ, ਹੁਣ ਗਲਤੀ ਨਾ ਕਰੇ। ਚਾਹੀਦਾ ਤਾਂ ਇਹ ਹੈ ਕਿ ਹਜੇ ਵੀ 2 ਦਸੰਬਰ ਵਾਲੇ ਫੈਸਲਿਆਂ ਨੂੰ ਪ੍ਰਵਾਨ ਕਰਕੇ ਪੂਰੀ ਤਰ੍ਹਾਂ ਇੱਕ ਵਾਰ ਲਾਂਭੇ ਹੋ ਕੇ ਆਉਂਦਾ, ਸਾਰਿਆਂ ਨੂੰ ਇਕੱਠਿਆਂ ਕਰਦਾ, ਦੁਬਾਰਾ ਸ਼ਾਇਦ ਪ੍ਰਧਾਨ ਬਣ ਜਾਂਦਾ। ਤੇ ਕੀ ਹੁਣ ਉਧਰ ਨੂੰ ਪ੍ਰਕਿਰਿਆ ਜਾਊ ਜਾਂ ਇੱਧਰ ਜਾਊ, ਪਰ ਸੁਖਬੀਰ ਬਾਦਲ ਨੂੰ ਤਲਬ ਕਰਨ ਦੀ ਚਰਚਾ ਦੁਬਾਰਾ ਤੁਰ ਪਈ ਆ। ਹੋ ਸਕਦਾ ਗਿਆਨੀ ਰਘਬੀਰ ਸਿੰਘ ਸਮੇਂ-ਸਮੇਂ ਸਟੈਂਡ ਬਦਲਦੇ ਰਹੇ ਨੇ, ਫਿਰ ਉਹਨਾਂ ਨੂੰ ਮਨਾ ਸਮਝਾ ਲਿਆ ਜਾਵੇ, ਫਿਰ ਸਟੈਂਡ ਬਦਲ ਜਾਣ। ਜੀ ਬਿਲਕੁਲ। ਕਿਸੇ ਵੀ ਚੀਜ਼ ਨੂੰ ਦਰੁਸਤ ਕਰਨਾ ਤਾਂ ਮਾੜੀ ਗੱਲ ਨਹੀਂ ਹੈ, ਪਰ ਦਰੁਸਤੀ ਆਪਦੇ ਹਿਸਾਬ ਨਾਲ ਜਾਂ ਆਪਦੇ ਪੋਲੀਟੀਕਲ ਏਜੰਡੇ ਦੇ ਮੁਤਾਬਕ ਕੀਤੀ ਗਈ ਦਰੁਸਤੀ ਨਹੀਂ ਹੁੰਦੀ, ਜਾਂ ਸੱਤਾ ਦੇ ਨਸ਼ੇ ਦੇ ਵਿੱਚ ਕੀਤੀ ਗਈ ਦਰੁਸਤੀ ਨਹੀਂ ਹੁੰਦੀ। ਸੁਖਬੀਰ ਬਾਦਲ ਸ਼ਾਇਦ ਦੁਹਰਾ ਕੇ ਇਸ ਤਰ੍ਹਾਂ ਦੀਆਂ ਦਰੁਸਤੀਆਂ ਕਰਦੇ ਨੇ ਜਿਹੜੀਆਂ ਦਰੁਸਤੀਆਂ ਉਹਨਾਂ ਦੇ ਪੋਲੀਟੀਕਲ ਏਜੰਡੇ ਨੂੰ ਮਨਵਾਫਕ ਨੇ, ਪਰ ਉਦੋਂ ਫੇਰ ਬੈਕਫੁੱਟ ਤੇ ਚਲੇ ਜਾਂਦੇ ਨੇ ਦੁਬਾਰਾ। ਫੇਰ ਅਗਲੀ ਗੱਲ ਕਰੀਏ ਕਾਂਗਰਸੀਆਂ ਦੀ ਪਹਿਲਾਂ ਕਲਾਸ ਦਿੱਲੀ ਦੇ ਵਿੱਚ ਲੱਗਦੀ ਰਹੀ ਹੈ ਜੀ, ਲੀਡਰਾਂ ਦੀ ਪੰਜਾਬ ਦਿਆਂ ਦੀ, ਹੁਣ ਦੱਸਦੇ ਆ ਪਹਾੜਾਂ 'ਚ ਲੱਗੂਗੀ ਜੀ। ਪੰਜਾਬ ਦੇ ਵਿੱਚ ਕਾਂਗਰਸੀ ਇੱਕ ਉਹ ਜਮਾਤ ਹੈ ਜੀ ਜਿਹੜੀ ਗਰੰਟੀ ਲੈ ਲੈਂਦੀ ਹੈ ਕਿ ਆਪਾਂ ਤਾਂ ਆਏ ਖੜੇ ਆ। ਬਿਲਕੁਲ। ਤੇ ਇਹੀ ਗਰੰਟੀ ਸਾਡੇ ਗਵਾਂਢੀ ਸੂਬੇ ਹਰਿਆਣਾ 'ਚ ਹੁੱਡਾ ਹੋਰੀ ਵੀ ਲੈਂਦੇ ਰਹੇ ਨੇ ਵਾਰ-ਵਾਰ, ਤੇ ਅਗਲੇ 3 ਵਾਰ ਸਰਕਾਰ ਬਣਾ ਗਏ ਤੇ ਇਹ ਨਾਤੇ ਧੋਤੇ ਰਹਿ ਗਏ। ਬਿਲਕੁਲ, ਕੋਈ ਸ਼ੱਕ ਨਹੀਂ ਜੀ। ਹੁਣ ਇੱਥੇ ਵੀ ਪਿਛਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਬਦਲ ਦਿਓ, ਆਹ ਕਰ ਦਿਓ, ਟੀਮ ਨਵੀਂ ਲਿਆਓ, ਹਲਾ ਮਚਾ ਦਿਓ, ਤੇ ਬਣਿਆ ਕੁਛ ਨਹੀਂ। ਚਲੋ ਹੁਣ ਤੁਸੀਂ ਕਹਿ ਲਓਗੇ ਕਿ ਉਸ ਸਮੇਂ ਤਾਂ ਜੀ ਸਾਰੇ ਰਵਾਇਤੀਆਂ ਨੂੰ ਹਰਾਉਣ ਦਾ ਮਨ ਬਣਾ ਲਿਆ ਸੀ ਪੰਜਾਬ ਨੇ, ਇਸ ਲਈ ਆਮ ਆਦਮੀ ਪਾਰਟੀ ਵਾਲੇ ਆ ਗਏ। ਫਿਰ ਇਸ ਵਾਰ ਕੀ ਹੋਊਗਾ? ਦੇਖੋ, ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਸਰਗਰਮ ਤੌਰ ਦੇ ਉੱਤੇ 2027 ਦੇ ਲਈ ਆਮ ਆਦਮੀ ਪਾਰਟੀ, ਭਗਵੰਤ ਮਾਨ, ਕੇਜਰੀਵਾਲ ਤੇ ਇੱਧਰ ਮਤਲਬ ਸੁਖਬੀਰ ਬਾਦਲ ਤੇ ਇਹਨਾਂ ਦੇ ਨਾਲ ਦੇ ਸਾਥੀ ਜਮ ਕੇ ਲੱਗੇ ਨੇ। ਇਹ ਤਾਂ ਆਪਣੀ ਪੂਰੀ ਤਿਆਰੀ ਨਾਲ ਲੱਗੇ ਜੀ, ਤੇ ਇਸੇ ਬਰਾਬਰ ਦੀ ਤਿਆਰੀ, ਬਲਕਿ ਬੜੀ ਗੁਪਤ ਤਰੀਕੇ ਦੀ ਤਿਆਰੀ ਦੇ ਵਿੱਚ ਬੀਜੇਪੀ ਵੀ ਲੱਗੀ ਆ ਪੰਜਾਬ 'ਚ ਬੀਜੇਪੀ ਦੀ ਸੂਬਾਈ ਟੀਮ ਵੀ, ਨੈਸ਼ਨਲ ਟੀਮ ਵੀ, ਸੰਘ ਵੀ, ਏਜੰਸੀਆਂ ਵੀ, ਕੇਂਦਰੀ ਸਰਕਾਰ ਦੀ ਤਾਕਤ ਵੀ, ਕਿੰਨਾ ਕੁਛ ਝੋਕਿਆ ਹੋਇਆ ਉਹਨਾਂ ਨੇ ਜੀ। ਸੋ ਇਸ ਲਈ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਸਰਗਰਮ ਨਹੀਂ ਹੈਗੇ। ਲੈ ਦੇ ਕੇ ਜੇ ਕੋਈ ਸਰਗਰਮ ਨਹੀਂ ਦਿਖਦਾ ਤਾਂ ਕਾਂਗਰਸ ਨਹੀਂ ਦਿਖਦੀ ਜੀ। ਕੀ ਕਾਂਗਰਸ
ਦੇ ਕੋਲ ਲੀਡਰ ਨਹੀਂ ਪੰਜਾਬ 'ਚ? ਹੂੰ ਕੀ ਕਾਂਗਰਸ ਨੂੰ ਮੁੱਦਿਆਂ ਦੀ ਸਮਝ ਨਹੀਂ? ਜੀ ਸਹੀ। ਕੀ ਪੰਜਾਬ ਦੇ ਕਾਂਗਰਸ ਦੇ ਲੀਡਰ ਲੜਨਾ ਨਹੀਂ ਜਾਣਦੇ ਜਾਂ ਲੜਨਾ ਨਹੀਂ ਚਾਹੁੰਦੇ? ਬਿਲਕੁਲ। ਹੁਣ ਜਾਣਕਾਰੀ ਤਾਂ ਇਹ ਮਿਲਦੀ ਹੈ ਜੀ ਕਿ ਇਹ ਸੂਬੇ ਪੱਧਰ ਤੇ ਨਜ਼ਰ ਆਉਣ ਜਾਂ ਨਾ ਆਉਣ, ਆਪਣੇ ਆਪਣੇ ਹਲਕੇ 'ਚ ਲੱਗੇ ਹੋਏ। ਕਹਿੰਦੇ ਜੀ ਜਿਹੜਾ MLA ਹੈਗਾ, MLA ਲੜਦਾ ਰਿਹਾ, ਹਲਕਾ ਇੰਚਾਰਜ ਹੈ, MLA ਬਣਨਾ ਚਾਹੁੰਦਾ ਹੈ, ਰਾਹੁਲ ਵੱਲੋਂ ਇਸ਼ਾਰਾ ਹੈ ਜੀ, ਥਾਪੜਾ ਹੈ ਜੀ ਦਿੱਲੀ ਵਾਲਿਆਂ ਦਾ, ਕਿਉਂਕਿ ਇਹਨਾਂ ਦੇ ਕਈ ਆਕਾ ਹੁੰਦੇ ਨੇ ਦਿੱਲੀ ਦੇ ਵਿੱਚ। ਹਾਂਜੀ ਹਾਂਜੀ। ਤੋ ਇਸ ਲਈ ਕਹਿੰਦੇ ਜੀ ਕਿ ਉਹਨਾਂ ਦੇ ਸਾਰੇ ਜਿਨ੍ਹਾਂ ਨੂੰ ਥਾਪੜਾ ਮਿਲਿਆ ਉਹ ਆਪਣੇ ਆਪਣੇ ਹਲਕੇ 'ਚ ਤਾਂ ਬਹੁਤ ਸਰਗਰਮ ਨੇ, ਹਾਂਜੀ, ਪਰ ਪੰਜਾਬ 'ਚ ਟੀਮ ਸਰਗਰਮ ਨਹੀਂ। ਰਾਹੁਲ ਗਾਂਧੀ ਆਏ ਸੀ ਪਿਛਲੇ ਦਿਨਾਂ 'ਚ ਪੰਜਾਬ ਜੀ, ਉਹ ਕਹਿੰਦੇ ਵੀ ਸਟੇਜ ਤੋਂ ਹੀ ਕਹਿੰਦੇ ਕਿ ਦੇਖੋ ਵੀ ਜਿਹਨੇ ਟੀਮ 'ਚ ਕੰਮ ਨਹੀਂ ਕਰਨਾ ਫਿਰ ਮੈਂ ਸਪੇਅਰਾਂ 'ਚ ਬਿਠਾ ਦੂੰਗਾ। ਹਾਂ ਸਹੀ ਹੈ। ਮੈਂ ਹਿਸਾਬ ਲਾਇਆ ਵੀ ਕਿ ਸਪੇਅਰ ਵਾਲੀ ਸਥਿਤੀ ਤਾਂ ਹੁੰਦੀ ਹੁੰਦੀ ਹੈ ਜੇ ਟੀਮ ਪੂਰੀ ਮੁਕੰਮਲ ਹੋਵੇ। ਜੀ ਸਹੀ ਹੈ। ਕਿ ਵੀ ਆਹ ਟੀਮ ਪੂਰੀ ਹੈ, ਇਹਦੀ ਛੇੜਨੀ ਨਹੀਂ, ਚਲੋ 2-4 ਬੰਦੇ ਬਾਹਰ ਸਪੇਅਰ 'ਚ ਰੱਖ ਲਓ। ਇੱਥੇ ਤਾਂ ਟੀਮ ਹੀ ਨਹੀਂ ਦਿਖਦੀ ਤੁਹਾਡੀ, ਮਤਲਬ ਕਪਤਾਨ ਨੇ ਸਾਰੇ। ਸਹੀ ਗੱਲ, ਬਿਲਕੁਲ ਟੀਮ ਹੈ ਨਹੀਂ। ਹਰ ਕੋਈ ਮੁੱਖ ਮੰਤਰੀ, ਤੁਸੀਂ ਇਹ ਦੇਖੋ ਨਾ 6-7 ਚਿਹਰੇ ਮੁੱਖ ਮੰਤਰੀਆਂ ਦੇ ਦਾਅਵੇਦਾਰ ਨੇ ਜੀ, ਉਹਨਾਂ ਦੀ ਵੀ ਝਾੜ ਝੱਬ ਹੋਲੀ ਦਿੱਲੀ ਬੁਲਾ ਕੇ ਖਾਸੀਆਂ ਕਲਾਸਾਂ ਲੱਗ ਲੀਆਂ। ਹਾਂਜੀ, ਬਘੇਲ ਸਾਹਿਬ ਇਹਨਾਂ ਦੇ ਇੰਚਾਰਜ ਨੇ ਤੇ ਉਹ ਅੱਜ ਕੱਲ੍ਹ ਅਸਾਮ ਦੀਆਂ ਚੋਣਾਂ 'ਚ ਰੁੱਝੇ ਹੋਏ ਨੇ, ਉਹਨਾਂ ਨੇ ਪੰਜਾਬ ਛੱਡਿਆ ਹੋਇਆ। ਰਾਹੁਲ ਗਾਂਧੀ ਚਾਹੇ ਦੇਖਦੇ ਹੁਣ ਪਾਰਟੀ ਨੂੰ ਖੜ ਕੇ, ਚਾਹੇ ਪ੍ਰਧਾਨ ਨੂੰ ਲੈ ਦੇ ਕੇ ਪਾਰਟੀ ਦਾ ਢਾਂਚਾ ਚਲਾਉਣ ਦੇ ਲਈ ਜਨਰਲ ਸਕੱਤਰ ਹੁੰਦਾ ਉਹ ਹੈ KC ਵੇਣੂਗੋਪਾਲ। ਸਹੀ। ਤੇ KC ਵੇਣੂਗੋਪਾਲ ਤਾਂ ਆਪ ਮੁੱਖ ਮੰਤਰੀ ਬਣਨ ਲਈ ਭੱਜਿਆ ਫਿਰਦਾ, ਉਹ ਤਾਂ ਕਹਿੰਦਾ ਕੇਰਲਾ 'ਚ ਮੇਰਾ ਦਾ ਲੱਗ ਜਾਵੇ, ਮੈਂ ਮੁੱਖ ਮੰਤਰੀ ਬਣ ਜਾਵਾਂ। ਉਹਨੂੰ ਆਪਦੀ ਕੁਰਸੀ ਦਾ ਫਿਕਰ। ਤੇ ਇਸ ਲਈ ਉਹਦਾ ਜਦੋਂ ਸਾਰਾ ਕੁਝ ਉੱਧਰ ਹੈ ਤੇ ਫਿਰ ਇੱਧਰ ਦੀ ਟੀਮ ਦਾ ਕੀ ਬਣੂਗਾ? ਹੁਣ ਪਤਾ ਇਹ ਲੱਗ ਰਿਹਾ ਕਿ ਰਾਹੁਲ ਗਾਂਧੀ ਕਹਿੰਦਾ ਕਿ ਵੀ ਮਾੜਾ ਜਿਹਾ ਚੈੱਕ ਕਰੋ ਪੰਜਾਬ ਦੀ ਟੀਮ ਦਾ ਮਸਲਾ ਕੀ ਹੈ। ਕਹਿੰਦੇ ਖੜਗੇ ਸਾਹਿਬ ਨੂੰ ਪੁੱਛਿਆ ਗਿਆ ਤੇ ਖੜਗੇ ਸਾਹਿਬ ਕਹਿੰਦੇ ਦੱਸੋ ਜੀ ਕੀ? ਕਹਿੰਦੇ ਕਿ ਆਪਾਂ ਇੰਟਰਨੈਸ਼ਨਲ ਮਸਲਾ ਚੱਕ ਲਈਏ, ਆਪਾਂ ਨੈਸ਼ਨਲ ਮਸਲਾ ਚੱਕ ਲਈਏ, ਆਪਾਂ ਸੰਸਦ ਚੱਕ ਲਈਏ ਮਸਲਾ, ਆਪਾਂ ਸੰਸਦ ਤੋਂ ਬਾਹਰ ਚੱਕ ਲਈਏ, ਪੰਜਾਬ ਵਾਲੀ ਟੀਮ ਕਦੇ ਉਸ ਮਸਲਿਆਂ ਤੇ ਸਟੈਂਡ ਹੀ ਨਹੀਂ ਲੈਂਦੀ। ਸਹੀ ਗੱਲ ਹੈ ਬਿਲਕੁਲ। ਉਹ ਕਹਿੰਦੇ ਵੀ ਅਮਰੀਕਾ ਨਾਲ ਡੀਲ ਦਾ ਮਸਲਾ, ਹਾਂਜੀ, ਦੱਸੋ ਕਦੇ ਪੰਜਾਬ ਦੇ ਲੀਡਰਾਂ ਨੇ ਉਸ ਮਸਲੇ ਤੇ ਕੋਈ ਚਾਰਜੂਈ ਕੀਤੀ ਹੋਵੇ? ਹਾਂ ਸਹੀ ਹੈ। ਮਨਰੇਗਾ ਵਾਲਾ ਮਸਲਾ ਦੱਸੋ ਕਦੇ? ਕਹਿੰਦੇ ਕਿ ਜਿੰਨਾ ਕੁ ਕਹਿਤਾ ਉਹਨੇ ਕੁ ਪ੍ਰੋਗਰਾਮ ਜੇ ਕਰਕੇ ਸਾਥੋਂ ਵੀ ਇੱਕੋ ਲਾਈਨ ਬੋਲਣੀ ਆਉਂਦੀ ਸੀ ਕਿ ਮਨਰੇਗਾ ਮਾਰਤੀ ਜੀ, ਖਤਮ ਕਰਤੀ ਜੀ, ਅੱਗੇ ਪਤਾ ਹੀ ਨਹੀਂ ਕੀ ਹੋਇਆ ਜੀ। ਅਸੀਂ ਜਾਤੀ ਆਧਾਰਿਤ ਜਨਗਣਨਾ ਦਾ ਮਸਲਾ ਚੱਕ ਲਈਏ, ਹੈਨਾ, ਅਸੀਂ ਇਹ ਜੰਗ ਵਾਲਾ ਮਸਲਾ ਚੱਕ ਲਈਏ। ਕਹਿੰਦੇ ਕਿਸੇ ਮਸਲੇ ਤੇ ਦੱਸੋ, ਆ ਹੁਣ ਵੋਟ ਸਦਾਈ ਸਾਰਾ ਕੁਝ, ਕਹਿੰਦੇ ਕਿਸੇ ਮਸਲੇ ਤੇ ਮਾਹੌਲ ਹੀ ਨਹੀਂ ਬਣਾ ਸਕੇ ਜੀ। ਹੁਣ ਕੀ ਇਹ ਕੇਂਦਰੀ ਏਜੰਸੀਆਂ ਤੋਂ ਡਰਦੇ ਨੇ, ਸੂਬੀ ਏਜੰਸੀਆਂ ਤੋਂ ਡਰਦੇ ਨੇ, ਆਪਣੀ ਚਮੜੀ ਬਚਾਉਂਦੇ ਨੇ, ਮਿਲ ਕੇ ਖੇਡਦੇ ਨੇ? ਕਿੰਨੇ ਹੀ ਸਵਾਲ ਖੜੇ ਨੇ। ਸਹੀ ਹੈ ਬਿਲਕੁਲ। ਤੇ ਲੈ ਦੇਖ ਕੇ ਕਹਿੰਦੇ ਇਹ ਆਇਆ ਕਿ ਵੀ ਹੋ ਸਕਦਾ ਕਿ ਇਹਨਾਂ ਨੂੰ ਮੁੱਦਿਆਂ ਦੀ ਸਮਝ ਨਾ ਹੋਵੇ, ਇਹਨਾਂ ਨੂੰ ਦੁਬਾਰਾ ਪਾਠ ਪੜਾਇਆ ਜਾਏ। ਠੀਕ ਹੈ। ਇਹਨਾਂ ਨੂੰ ਲੀਡਰਾਂ ਨੂੰ ਲੀਡਰ ਬਣਨਾ ਸਿਖਾਈਏ। ਜੀ ਸਹੀ ਹੈ। ਤੋ ਲੀਡਰਾਂ ਨੂੰ ਲੀਡਰੀ ਸਿਖਾਉਣ ਦੇ ਲਈ ਹੁਣ ਕਹਿੰਦੇ ਪਹਾੜਾਂ ਦੀ ਸੈਰ ਕਰਾਈ ਜਾਊਗੀ ਜੀ। ਕਹਿਤਾ ਕਿ ਝੋਲੇ 'ਚ ਕਾਪੀ ਪੈਨਸਲ ਸਲੇਟ ਹੈ ਨਾ ਸਾਰਾ ਕੁਝ ਪਾ ਲਓ, ਫੱਟੀ ਫੁੱਟੀ ਲੈ ਕੇ ਆਪਣੀ ਗਾਛਣੀ ਗੁਛਣੀ ਲੈ ਕੇ ਆ ਜਾਓ। ਠੀਕ ਹੈ ਜੀ। ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੂੰ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਧਰਮਸ਼ਾਲਾ ਬੁਲਾ ਲਿਆ ਜੀ। ਇਹੀ ਨਹੀਂ ਬੁਲਾਏ, ਨਾਲ ਜੰਮੂ ਕਸ਼ਮੀਰ ਦੇ ਵੀ ਬੁਲਾਏ ਨੇ, ਨਾਲ ਹਿਮਾਚਲ ਵਾਲੇ ਵੀ ਬੁਲਾਏ। ਠੀਕ ਹੈ। 21 ਤੋਂ 24-25 ਤੱਕ ਤਾਂ ਮੇਰਾ ਖਿਆਲ ਜਾਣਗੇ ਸਾਰੇ ਜ਼ਿਲ੍ਹਾ ਪ੍ਰਧਾਨ ਜੀ, ਤੇ 25, 26, 27 ਫਿਰ 2 ਜਾਂ 3 ਦਿਨ ਜਾਣਗੇ ਸਾਰੇ ਉਹ ਲੀਡਰ ਜਿਹੜੇ MLA ਨੇ ਕਾਂਗਰਸ ਦੇ ਜਾਂ MP ਨੇ ਜਾਂ ਸਾਬਕਾ MLA ਨੇ, ਸਾਬਕਾ MP ਨੇ ਜਾਂ ਨਾਮਵਰ ਵੱਡੇ ਲੀਡਰ ਨੇ, ਉਹ ਸਾਰਿਆਂ ਨੂੰ ਬੁਲਾ ਕੇ ਉਹਨਾਂ ਉੱਥੇ ਟ੍ਰੇਨਿੰਗ ਹੋਊਗੀ। ਠੀਕ ਹੈ। ਤੇ ਬਕਾਇਦਾ ਉਹਨਾਂ ਨੂੰ ਬੋਲਣਾ, ਚੱਲਣਾ, ਬੈਠਣਾ, ਮੁੱਦੇ ਨੂੰ ਉਭਾਰਨਾ, ਕਿਹੜੇ ਤਕਨੀਕ ਤੇ ਲੜਨਾ ਹੈ, ਦੇਸ਼ ਪੱਧਰ ਤੇ ਕਿਵੇਂ, ਸੂਬੇ ਪੱਧਰ ਤੇ ਕਿਵੇਂ, ਉਸ ਨਵੀਂ ਟ੍ਰੇਨਿੰਗ ਦਿੱਤੀ ਜਾਊਗੀ। ਦੇਖਦੇ ਕਿੰਨੇ ਕੁ ਤਰੋਤਾਜ਼ਾ ਹੋ ਕੇ ਆਉਂਦੇ ਨੇ। ਵੈਸੇ ਜਿਸ ਉਮਰਾਂ ਦੇ ਪੜਾਅ ਤੇ ਨੇ ਇਹ ਹੁਣ ਸਿੱਧੇ ਹੋਣ ਵਾਲੇ ਤਾਂ ਨਹੀਂ ਮੈਨੂੰ ਲੱਗਦੇ। ਜੀ ਸਹੀ ਹੈ ਬਿਲਕੁਲ। ਅਗਲੀ ਗੱਲ ਕਰੀਏ ਰਾਜਪਾਲ ਦੀ। ਬਿੱਲ ਦੇ ਬਾਰੇ ਆਮ ਆਦਮੀ ਪਾਰਟੀ ਖਾਸਾ ਕੁਝ ਪ੍ਰਚਾਰ ਰਹੀ ਹੈ ਸ਼ਰਮਾ ਜੀ। ਬਿੱਲ ਤੇ ਮੋਹਰ ਲਾਈ ਹੈ ਜਾਂ ਲਵਾਈ ਕੀ ਹੈ? ਕਿਉਂਕਿ ਦੋਨੇ ਚੀਜ਼ਾਂ ਵੱਖੋ ਵੱਖ ਨੇ, ਇਹਨਾਂ ਨੂੰ ਬੜਾ ਕਰਿਓ ਡੀਕੋਡ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਬਿੱਲ ਲਿਆਂਦਾ ਗਿਆ ਸੀ ਜੀ ਜੀ, ਉਸ ਬਿੱਲ ਨੇ ਹੁਣ ਕਾਨੂੰਨ ਦਾ ਰੂਪ ਧਾਰ ਲਿਆ ਜੀ। ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਬਿੱਲ 2026 ਹੁਣ ਕਾਨੂੰਨ ਬਣ ਗਿਆ ਜੀ। ਇਹ 2008 ਵਾਲਾ ਕਾਨੂੰਨ ਸੀਗਾ ਜਿਸ ਸੋਧ ਕੀਤੀ ਗਈ ਜੀ, ਕਿਉਂਕਿ ਉਸ ਤੋਂ ਬਾਅਦ 2016 2018 2025 ਹੈ ਨਾ, ਇਹ ਤਾਂ ਉਹਨਾਂ ਨੂੰ ਕਾਨੂੰਨੀ ਰੂਪ ਨਹੀਂ ਦਵਾ ਸਕੇ। ਇਹਦੇ ਵਿੱਚ
ਇਹ ਸਰਕਾਰ ਵੀ ਇੱਕ ਬਿੱਲ ਲਿਆਈ ਸੀ, ਉਹਨੂੰ ਮੁੜ ਕੇ ਕਮੇਟੀ ਨੂੰ ਭੇਜਤਾ ਤੇ ਮੁੜ ਕੇ ਉਹਦੀ ਗੱਲੇ ਨਹੀਂ ਕਰਦੇ। ਕੈਪਟਨ ਦੇ ਟਾਈਮ 'ਚ ਵੀ ਹੋ ਲਿਆ ਹੈ ਨਾ, ਉਹ ਤੋਂ ਪਹਿਲਾਂ ਬਾਦਲਾਂ ਦੇ ਟਾਈਮ ਵੀ ਕੁਛ ਹੋ ਲਈ, ਗੱਲਾਂ ਨਹੀਂ ਸਿਰੇ ਚੜੀਆਂ। ਹੁਣ ਇਹ 2008 ਵਾਲੇ 'ਚ ਸੋਧ ਕਰਕੇ ਇਹਨਾਂ ਨੇ ਇਹਨੂੰ ਕਾਨੂੰਨ ਬਣਾ ਕੇ ਪਹਿਲਾਂ ਵਿਸ਼ੇਸ਼ ਸੈਸ਼ਨ ਬੁਲਾਇਆ, ਉੱਥੇ ਪਾਸ ਕੀਤਾ। ਆਧਾਰ ਇਹ ਬਣਾਇਆ ਕਿ ਜਿਹੜੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ, ਹੋਰ ਧਰਮਾਂ ਨਾਲ ਇਹਦੇ ਵਿੱਚ ਕੋਈ ਲੇਖਾ ਦੇਗਾ ਨਹੀਂ ਗਾ ਜੀ ਕਿ ਉਹਦੇ ਨਾਲ ਸੰਬੰਧ ਜਿਹੜੀਆਂ ਵਾਪਰਨ ਉਹ 'ਚ ਹੁਣ ਸਖਤ ਸਜ਼ਾਵਾਂ ਹੋਣਗੀਆਂ। ਮਤਲਬ ਮੂਲ ਸਾਰੇ ਦਾ ਇਹ ਨਿਕਲ ਕੇ ਆਇਆ ਕਿ ਹੁਣ ਸਖਤ ਸਜ਼ਾ ਦਾ ਅਸੀਂ ਪ੍ਰਬੰਧ ਕਰਤਾ, ਹੁਣ ਕੋਈ ਹਿੰਮਤ ਨਹੀਂ ਕਰੂਗਾ। ਜੁਰਮਾਨਾ ਵੀ ਇੰਨਾ, ਸਜ਼ਾ ਵੀ ਉਮਰ ਕੈਦ ਦੀ ਹੈ ਨਾ, ਤੇ ਆਹ ਸਾਰੀ ਪ੍ਰਕਿਰਿਆ, ਗਾਰਡੀਅਨ ਵੀ ਨਹੀਂ ਬਖਸ਼ੇ ਜਾਣਗੇ, ਇਹ ਸਾਰਾ। ਤੇ ਇਸ ਤੋਂ ਬਾਅਦ SGPC ਤੋਂ ਲੈ ਕੇ ਕਈ ਪੰਥਕ ਧਿਰਾਂ ਨੇ ਕਿਹਾ ਵੀ ਕਿ ਕਰ ਲਓ, ਤੁਸੀਂ ਰਾਜਨੀਤੀ ਲਈ ਕਰਦੇ ਹੋ, ਰਾਜਪਾਲ ਨੇ ਕਿਹੜਾ ਮੋਹਰ ਲਾ ਦੇਣੀ ਆ, ਇਹ ਤਾਂ ਰਾਸ਼ਟਰਪਤੀ ਕੋਲ ਰੁੜੀ ਜਾਊਗਾ, ਜਿਵੇਂ ਪਹਿਲਾਂ ਰੁੜਦੇ ਸੀ ਉਵੇਂ ਐ ਹੋ ਜਾਊਗਾ। ਕਈ ਤਰ੍ਹਾਂ ਜਾ ਕੇ ਜਦੇ ਸਰੋਪਾ ਉਹ ਵੀ ਦੇ ਆਈਆਂ, ਸ੍ਰੀ ਸਾਹਿਬ ਵੀ ਭੇਟ ਕਰ ਆਈਆਂ, ਜੈਕਾਰੇ ਵੀ ਲਾ ਆਈਆਂ ਕਿ ਲਓ ਜੀ ਚੱਕੋ, ਪੱਟੇ ਚੱਕਤੇ ਤੁਸੀਂ ਜੀ। ਹੁਣ ਇੱਕ ਗੱਲ ਸਿੱਧੀ ਦਿਖਣ ਲੱਗੀ ਕੇਂਦਰ ਨੂੰ ਵੀ ਤੇ ਸੂਬਾ ਸਰਕਾਰ ਨੂੰ ਵੀ ਕਿ ਸਿੱਖ ਭਾਈਚਾਰਾ ਵੰਡਿਆ ਗਿਆ ਇਸ ਮਸਲੇ ਤੇ। ਕਈ ਫਾੜ ਹੈ, ਮੈਂ ਦੋ ਫਾੜ ਵੀ ਨਹੀਂ ਗੱਲ ਕਰਦਾ ਜੀ। ਕਈ ਤਰ੍ਹਾਂ ਚੁੱਪ ਨੇ, ਕਈ ਤਰ੍ਹਾਂ ਬਹੁਤ ਦਵੇ ਸੁਰ 'ਚ ਹਾਮੀ ਭਰ ਰਹੀਆਂ ਨੇ, ਕਈ ਤਰ੍ਹਾਂ ਆਪਣੇ ਆਪਣੇ ਪੱਧਰ ਤੇ ਇਹ ਕਹਿ ਰਹੀਆਂ ਨੇ ਕਿ ਦੇਖ ਲਓ ਜੀ ਇਹਦੇ ਵਿੱਚ ਤਾਂ ਸਧਾਰਨ ਲੋਕ, ਗਰੀਬ ਲੋਕ ਰਗੜੇ ਜਾਣਗੇ, ਤੇ ਕਈ ਤਰ੍ਹਾਂ ਬਹੁਤ ਉੱਚੀ ਆਵਾਜ਼ 'ਚ ਕਹਿ ਰਹੀਆਂ ਨੇ ਕਿ ਹੋਣਾ ਚਾਹੀਦਾ ਸੀ, ਜਿਹੜਾ ਪਹਿਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹਨਾਂ ਨੇ ਕਰਤਾ। ਠੀਕ ਹੈ। ਤੋ ਇਸ ਲਈ ਜਦੋਂ ਇਸ ਆਪਾਂ ਧੜਿਆਂ 'ਚ ਖੜੇ ਹੋਈਏ, ਵੰਡੇ ਖੜੇ ਹੋਈਏ, ਫਿਰ ਉਹਦਾ ਫਾਇਦਾ ਰਾਜਨੀਤਿਕ ਤਰ੍ਹਾਂ ਕਿਉਂ ਨਹੀਂ ਚੁੱਕਣਗੀਆਂ? ਸਹੀ ਹੈ। ਹੁਣ ਖੁਦ ਭਗਵੰਤ ਮਾਨ 2 ਦਿਨ ਪਹਿਲਾਂ ਹੀ ਕਹਿ ਕੇ ਹਟੇ ਨੇ ਕਿ ਰਾਜਪਾਲ ਤਾਂ ਫਾਈਲਾਂ ਦੇ ਉੱਤੇ ਕੁੰਡਲੀ ਮਾਰ ਕੇ ਬਹਿ ਜਾਂਦੇ ਨੇ ਜੀ, ਇਹ ਕਿੱਥੇ ਜੀ ਮੋਹਰਾ ਲਾਉਂਦੇ ਨੇ ਜੀ, ਕੀ ਕਰਦੇ ਨੇ ਜੀ, ਹੈ ਨਾ। ਪਰ ਇੱਥੇ ਰਾਜਪਾਲ ਸਾਹਿਬ ਨੇ ਦੇਰ ਨਹੀਂ ਲਾਈ, ਨਾ ਤਾਂ ਰਾਸ਼ਟਰਪਤੀ ਨੂੰ ਭੇਜਿਆ, ਨਾ ਪੁੱਛਿਆ। ਬਿਲਕੁਲ ਠੀਕ ਹੈ, ਮਤਲਬ ਸਟੇਟ ਬਿੱਲ ਹੈ, ਇਹ ਜ਼ਰੂਰੀ ਨਹੀਂ ਹੁੰਦਾ ਕਿ ਉੱਥੋਂ ਮੋਹਰ ਲਵਾਉਣੀ ਹੈ, ਇੱਥੇ ਤੁਸੀਂ ਉਹ ਮੋਹਰ ਲਾ ਸਕਦੇ ਹੋ, ਪਰ ਜੇ ਤੁਹਾਨੂੰ ਦੁਵਿਧਾ ਲੱਗੇ ਤੁਸੀਂ ਅੱਗੇ ਭੇਜ ਸਕਦੇ ਹੋ ਜੀ। ਪਰ ਤੁਸੀਂ ਅੱਗੇ ਨਹੀਂ ਭੇਜੋ, ਤੁਸੀਂ ਮੋਹਰ ਲੈ। ਕੀ ਰਾਜਪਾਲ ਸਾਹਿਬ ਨੇ ਆਪਣੀ ਰਾਜਪਾਲੀ ਆਪ ਵਰਤੀ ਹੈ? ਕਿ ਉਹਨਾਂ ਨੇ ਆਪਣੇ ਅਹੁਦੇ ਦਾ, ਆਪਣੇ ਅਧਿਕਾਰ ਦਾ ਆਪਣੇ ਦਿਮਾਗ ਨਾਲ ਵਰਤੋਂ ਕੀਤੀ ਹੈ, ਜਾਂ ਉਹ ਭਗਵੰਤ ਮਾਨ ਦੀ ਕਾਰਜ ਵਿਧਾ ਤੋਂ ਇੰਨੇ ਪ੍ਰਭਾਵਿਤ ਹੋ ਗਏ ਹੈ, ਇਹ ਸਾਂਝੇ ਤੌਰ ਤੇ ਪਾਏ ਬਿੱਲ ਨੂੰ ਪਾਸ ਕੀਤੇ ਬਿੱਲ ਦੇ ਉੱਤੋਂ ਪ੍ਰਭਾਵਿਤ ਹੋ ਗਏ, ਉਹਨਾਂ ਨੇ ਤਾਂ ਮੋਹਰ ਲਾਤੀ ਜੀ। ਸਹੀ ਹੈ। ਜੇ ਇਹ ਮੋਹਰ ਲੱਗਣੀ ਹੁੰਦੀ ਫਿਰ 2017 ਵਾਲੇ ਤੇ ਵੀ ਲੱਗਦੀ, ਉਹ ਵੀ ਕੱਲਾ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਸੀਗਾ। ਹਾਂਜੀ, ਜੇ ਇੰਜ ਮੋਹਰ ਲੱਗਣੀ ਹੁੰਦੀ ਫਿਰ ਜਿਹੜਾ 2018 ਦੇ ਵਿੱਚ 16 ਤੋਂ ਬਾਅਦ 16 'ਚ ਆਇਆ ਸੀਗਾ, ਉਹ ਜਿਹਦਾ ਨਹੀਂ ਪਾਸ ਹੋ ਸਕਿਆ ਹੈ ਨਾ, ਉਹ ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸੀਗਾ। 2018 ਦੇ ਵਿੱਚ ਜਦੋਂ ਆਇਆ ਤਾਂ ਉਹ ਸਾਰੇ ਧਰਮ ਵਾਲਾ ਸੀਗਾ, ਉਹ ਵੀ ਨਹੀਂ ਆਇਆ ਮੁੜ ਕੇ ਦਿੱਲੀ ਤੋਂ। ਤੇ ਫਿਰ ਇਹਦੇ ਤੇ ਮੋਹਰ। ਫਿਰ ਜਿਹੜੀ ਗੱਲ ਆਪਾਂ ਕਰਦੇ ਹਾਂ ਕਿ ਦਿੱਲੀ ਤੋਂ ਬੈਠ ਕੇ ਵੀ ਤਾਂ ਦਿਖਦਾ ਹੋਣਾ ਨਾ ਕਿ ਹਾਂ ਇਹ ਭਾਈਚਾਰਾ ਵੰਡਿਆ ਗਿਆ। ਹਾਂਜੀ, ਤੇ ਜੇ ਵੰਡਿਆ ਗਿਆ ਤੇ ਫਿਰ ਆਪਾਂ ਮੋਹਰ ਲਵਾ ਦੋ। ਜ਼ੋਰ ਤਾਂ ਉਹਨਾਂ ਦੇ ਜੇ ਸਿੱਖ ਭਾਈਚਾਰਾ ਕਈ ਤਰ੍ਹਾਂ 'ਚ ਵੰਡ ਕੇ ਵੋਟ ਪੈਂਦੀ ਆ ਤਾਂ ਬੀਜੇਪੀ ਨੂੰ ਵੀ ਇਹਦੇ ਵਿੱਚੋਂ ਫਾਇਦਾ ਦਿਖਦਾ। ਬਿਲਕੁਲ ਸਹੀ। ਤੇ ਭਗਵੰਤ ਮਾਨ ਨੂੰ ਇਹ ਫਾਇਦਾ ਦਿਖਦਾ ਕਿ ਹੁਣ ਕੁਝ ਸਿੱਖ ਵੋਟ ਮੈਨੂੰ ਪੱਕੀ ਆ ਜੂਗੀ, ਕਿ ਉਹ ਇਸ ਭਾਵਨਾ ਨਾਲ ਕੰਮ ਕਰ ਰਹੇ ਨੇ। ਕਿਉਂਕਿ ਰਾਜਨੀਤਿਕ ਜਮਾਤ ਦਾ ਭਾਵਨਾਤਮਕ ਤੌਰ ਤੇ ਕੋਈ ਸਰੋਕਾਰ ਨਹੀਂ ਹੁੰਦਾ। ਬਿਲਕੁਲ ਸਹੀ। ਉਹਨਾਂ ਦਾ ਸਿੱਧਾ ਮਕਸਦ ਵੋਟ ਹੁੰਦੀ ਹੈ ਤੇ ਉਹਨਾਂ ਨੂੰ ਵੋਟ ਦਿਖਦੀ ਹੈ। ਹਾਂ, ਸਧਾਰਨ ਭਾਵਨਾਤਮਕ ਤੌਰ ਤੇ ਜੁੜੇ ਲੋਕਾਂ ਲਈ ਇਹ ਬਹੁਤ ਵੱਡਾ ਉਹ ਹੈ ਕਿ ਲੈ ਵੀ ਗਾਹਾਂ ਨੂੰ ਕੋਈ ਨਹੀਂ ਕਰੂ। ਪਰ ਜਨਾਬ ਇਹ ਤਾਂ ਦੱਸ ਦਿਓ ਸਾਨੂੰ ਕਿ ਬਹਿਬਲ ਕਲਾਂ ਬਰਗਾੜੀ ਦਾ ਕੀ ਕਰੋਗੇ? ਹਾਂ ਸਹੀ। ਉਹ ਜਿਹੜਾ ਸਵਾਲ ਖੜਾ ਹੈ ਉਹਦਾ ਜਵਾਬ ਇਹ ਕਾਨੂੰਨ ਵੀ ਨਹੀਂ ਹੈ। ਬਿਲਕੁਲ ਸਹੀ ਹੈ, ਕਿਉਂਕਿ ਇਹ ਪਿਛਲੇ ਮਸਲਿਆਂ ਤੇ ਲਾਗੂ ਨਹੀਂ ਹੋਣਾ, ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ 'ਚ ਇਸ ਬਿੱਲ ਦੀ ਵਰਤੋਂ ਦੀ ਲੋੜ ਵੀ ਨਾ ਪਵੇ, ਕਦੇ ਬੇਅਦਬੀ ਨਾ ਹੋਵੇ। ਪਰ ਜੇ ਹੋਊਗੀ ਕੋਈ ਤਾਂ ਇਹ ਕਾਨੂੰਨ ਤਹਿਤ ਕਾਰਵਾਈ ਹੋਊਗੀ ਨਾ ਜੀ, ਤਾਂ ਜੱਜ ਤੈਅ ਕਰਨਗੇ ਕਿ ਅਸੀਂ ਉਮਰ ਕੈਦ ਦੇਣੀ ਆ, ਨਹੀਂ ਦੇਣੀ, ਸਜ਼ਾ ਲਾਉਣੀ ਆ, ਨਹੀਂ ਲਾਉਣੀ, ਜੁਰਮਾਨਾ ਲਾਉਣਾ, ਨਹੀਂ ਲਾਉਣਾ, ਕਿਹਨੂੰ ਗਾਰਡੀਅਨ ਮੰਨਣਾ ਕਿ ਨਹੀਂ ਮੰਨਣਾ। ਹਾਂਜੀ, ਉਹ ਤਾਂ ਹੈ ਨਾ ਪ੍ਰਕਿਰਿਆ। ਪਰ ਜਿਹੜੀਆਂ ਘਟਨਾਵਾਂ ਦੇ ਨਾਲ ਸਾਡੇ ਹਿਰਦੇ ਬਲੁੰਦਰੇ ਗਏ, ਜਿਹਦੇ ਆਧਾਰ ਤੇ ਤੁਸੀਂ 3 ਮੁੱਖ ਮੰਤਰੀ ਬਣ ਲਏ, 2 3 ਸਰਕਾਰਾਂ ਬਦਲ ਲੀਆਂ ਹੈ, ਕੁਬਰ ਵਿਜੇ ਪ੍ਰਤਾਪ ਦੀ ਬਾਂਹ ਖੜੀ ਕਰਕੇ ਤੁਸੀਂ ਕਹਿੰਦੇ ਰਹੇ 4 ਮਹੀਨਿਆਂ 'ਚ ਇਨਸਾਫ ਦਵਾ ਦਿਆਂਗੇ, ਉਹਦਾ ਕੀ ਬਣਿਆ? ਤੇ ਜੇ ਉਹ ਮਸਲੇ ਪੰਜਾਬ 'ਚੋਂ ਨਿਕਲ ਕੇ ਚੰਡੀਗੜ੍ਹ ਆ ਗਏ, ਉੱਥੇ ਤੁਹਾਡਾ ਪੁਰਾਣਾ ਕਾਨੂੰਨ ਵੀ ਲਾਗੂ ਨਹੀਂ ਹੁੰਦਾ, ਤੇ ਫਿਰ ਕੀ ਤੋਂ ਉਮੀਦ ਕਰੀਏ ਜਨਾਬ ਜੀ? ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ, ਸਾਰੇ ਮਾਮਲੇ ਚੰਡੀਗੜ੍ਹ ਤਬਦੀਲ ਹੋ ਗਏ ਜੀ। ਸਹੀ ਹੈ। ਉੱਥੇ ਤਾਂ 3 ਸਾਲ ਦੀ ਸਜ਼ਾ ਵੀ ਨਹੀਂ ਦਵਾ ਸਕਿਆ ਅਜੇ ਤੱਕ ਆਪਾਂ।
ਤੇ ਖੁਦ ਮੁੱਖ ਮੰਤਰੀ ਦੇ ਕਈ ਬੋਲ ਕੇ ਲਾਪਤਾ ਪਾਵਨ ਸਰੂਪ ਲੱਭ ਗਏ, ਨਹੀਂ ਪੁੱਗੇ। ਹੁਣ ਰਾਜਨੀਤਿਕ ਮਾਹਰ ਇਹ ਦੇਖਦੇ ਨੇ ਕਿ ਇਹ ਮਸਲਿਆਂ ਦੇ ਜਵਾਬ ਨਹੀਂ ਸੀ ਸਰਕਾਰ ਕੋਲ, ਇਸ ਲਈ ਉਹਦਾ ਜਵਾਬ ਨਾ ਦੇਣਾ ਪਵੇ ਤਾਂ ਇਹ ਮੂਹਰੇ ਲਿਆ ਕੇ ਇਹ ਕਾਨੂੰਨ ਬਣਾ ਕੇ ਸਾਹਮਣੇ ਖੜਾ ਕੀਤਾ। ਔਰ ਇਹ ਕਾਨੂੰਨ ਕੇਂਦਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਬਣਾ ਸਕਦੇ ਸੀ, ਰਾਜਪਾਲ ਕਹਿੰਦੇ। ਇਸ ਲਈ ਮੋਹਰ ਲਾਈ ਨਹੀਂ, ਅਗਲਿਆਂ ਨੇ ਲਵਾਈ ਹੈ। ਉਹ ਪੰਜਾਬ ਦੇ ਵਿੱਚ ਪੇਂਡੂ ਵੋਟ ਵੀ ਵੰਡੀ ਦੇਖਦੇ ਨੇ, ਉਹ ਕਿਸਾਨੀ ਵੋਟ ਵੀ ਵੰਡੀ ਦੇਖਦੇ ਨੇ, ਉਹ ਸਿੱਖ ਵੋਟ ਵੀ ਵੰਡੀ ਦੇਖਦੇ ਨੇ। ਇਸ ਲਈ ਹੁਣ ਇਹ ਹੈ ਕਿ ਇਹ ਵੋਟ ਵੰਡੀ ਗਈ ਤੇ ਦੂਜੀ ਸ਼ਾਇਦ ਸ਼ਹਿਰੀ ਵੋਟ, ਵਪਾਰੀ ਵੋਟ, ਹਿੰਦੂ ਵੋਟ, ਦਲਿਤ ਵੋਟ, ਇਹ ਸਾਨੂੰ ਪੈ ਜਾਣਗੀਆਂ ਤੇ ਆਪਾਂ ਬਣਾ ਲਾਂਗੇ ਸਰਕਾਰ। ਸੋ ਇਸ ਲਈ ਹਵਾਈ ਕਿਲੇ ਭਾਜਪਾ ਵੀ ਬਣਾ ਕੇ ਬੈਠੀ ਆ, ਹਵਾਈ ਕਿਲੇ ਸੱਤਾਧਾਰੀ ਧਿਰ ਨੇ ਵੀ ਬਣਾ ਲਏ ਨੇ, ਤੇ ਉਮੀਦ ਸਰਕਾਰਾਂ ਬਣਾਉਣ ਦੀ ਕਾਂਗਰਸ ਤੇ ਅਕਾਲੀ ਦਲ ਵੀ ਕਰੀ ਜਾਂਦੇ ਨੇ। ਤੇ ਆ ਨਵਾਂ ਗੱਠਜੋੜ ਹੋਇਆ ਜਿਹੜਾ ਵਾਰਸ ਪੰਜਾਬ ਦੇ ਤੇ ਹੈ ਨਾ, ਤੇ ਉਹ ਅੰਮ੍ਰਿਤਪਾਲ ਹੋਰਾਂ ਦੀ ਧਿਰ ਤੇ ਪੁਨਰ ਸੁਰਜੀਤ ਅਕਾਲੀ ਦਲ, ਉਹ ਵੀ ਉਮੀਦ ਕਰੀ ਜਾਂਦੇ ਨੇ। ਸਾਰੇ ਵੋਟਾਂ ਦੀ ਉਮੀਦ ਕਰਕੇ ਦੇਖ ਰਹੇ ਨੇ, ਪਰ ਜਦੋਂ ਇਹ ਕਾਨੂੰਨ ਬਣਿਆ, ਕਾਨੂੰਨ ਇਨਸਾਫ ਦਿਵਾਏਗਾ ਤਾਂ ਦੇਖਾਂਗੇ, ਤੇ ਪੁਰਾਣੇ ਮਾਮਲੇ ਤੁਸੀਂ ਇਨਸਾਫ ਲਈ ਕੀ ਚਾਰਜ ਕਰਾਂਗੇ ਤਾਂ ਦੇਖਾਂਗੇ। ਬਿਲਕੁਲ, ਦੋ ਨੁਕਤੇ ਬਹੁਤ ਅਹਿਮ ਆ ਸ਼ਰਮਾ ਜਿਹੜੇ ਤੁਸੀਂ ਚੁੱਕੇ। ਪਹਿਲਾਂ ਤਾਂ ਇਹ ਕਿ ਬੈਠੇ ਬਿਠਾਏ ਉਹਨਾਂ ਨੂੰ ਮੁੱਦਾ ਮਿਲ ਗਿਆ ਜੀ, ਉਹਨਾਂ ਦਾ ਤਾਂ ਜ਼ੋਰ ਲੱਗਿਆ ਰਹਿੰਦਾ ਸਮਾਜ 'ਚ ਵੰਡੀਆਂ ਪਾਉਣ ਤੇ, ਪਰ ਇਸ ਮੁੱਦੇ ਨਾਲ ਦੁਵਿਧਾ ਬਹੁਤ ਜ਼ਿਆਦਾ ਵਧੀ ਤੇ ਸੋ ਇਹ ਤਾਂ ਉਹਨਾਂ ਨੂੰ ਰਾਸ ਆ ਗਿਆ। ਦੂਜੀ ਜਿਹੜੀ ਗੱਲ ਆ, ਰੈਟਰੋਸਪੈਕਟਿਵ ਤਾਂ ਲਾਗੂ ਹੋ ਨਹੀਂ ਰਿਹਾ, ਪੁਰਾਣੇ ਮੁੱਦਿਆਂ ਦੇ ਤਾਂ ਬੇਅਦਬੀ ਦੇ ਮਾਮਲਿਆਂ ਤੇ ਬਾਈਬਲ ਕਲਾਂ ਦੇ ਤਾਂ ਲਾਗੂ ਹੋ ਨਹੀਂ ਰਿਹਾ। ਨਵਾਂ ਜਦੋਂ ਕਿਸੇ ਨੂੰ ਇਨਸਾਫ ਦੇਣਗੇ ਉਦੋਂ ਦੇਖੀ ਜਾਊਗੀ। ਮੁੱਦੇ ਤਾਂ ਜਿਹੜੇ ਜਿਵੇਂ ਤੁਸੀਂ ਦੱਸਿਆ ਚੰਡੀਗੜ੍ਹ ਚਲੇ ਗਏ ਨੇ। ਹੁਣ ਕੱਲ ਸ਼੍ਰੋਮਣੀ ਕਮੇਟੀ ਨੇ ਆਪਣੀ ਬੈਠਕ ਕੀਤੀ, ਅੰਤਰੀ ਕਮੇਟੀ ਦੀ ਬੈਠਕ 'ਚ। ਹਾਂਜੀ ਹਾਂਜੀ, ਸਾਰਿਆਂ ਦੀ ਨਜ਼ਰ ਉਹਦੇ ਉੱਤੇ ਸੀ ਕਿ ਕੀ ਉਹ ਪਹਿਲਾਂ ਤਾਂ ਕਹਿ ਰਹੇ ਸੀ ਨਾ ਕਿ ਇਹ ਜੇ ਪਾਸ ਹੀ ਨਹੀਂ ਹੋਣਾ ਜੀ, ਹੁਣ ਪਾਸ ਹੋ ਗਿਆ, ਹੁਣ ਤਾਂ ਕਾਨੂੰਨ ਬਣ ਗਿਆ, ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ। ਹੁਣ ਤਾਂ ਜਿੱਦਾਂ ਹੀ ਮੋਹਰ ਲੱਗੀ ਤਾਂ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ, ਤਾਂ ਇਸ ਲਈ ਤਾਂ ਹੁਣ ਕਾਨੂੰਨੀ ਤੌਰ ਤੇ ਲਾਗੂ ਹੋ ਗਿਆ। ਤੇ ਕੱਲ ਸਾਰੇ ਦੇਖ ਰਹੇ ਸੀ ਕਿ ਸ਼੍ਰੋਮਣੀ ਕਮੇਟੀ ਕੀ ਸਟੈਂਡ ਹੋਊਗੀ ਜੀ, ਉਹ ਵੀ ਡਰ ਕੇ ਕਦਮ ਪੁੱਟ ਰਹੀ ਹੈ ਕਿ ਜੇ ਫੈਸਲਾ ਅਸੀਂ ਲਿਆ ਕਿਤੇ ਨੁਕਸਾਨ ਸੁਖਬੀਰ ਦਾ ਨਾ ਹੋ ਜਾਵੇ, ਇਸ ਲਈ ਉਹ ਆਪਣੀ ਸਪਸ਼ਟ ਰਾਏ ਨਹੀਂ ਰੱਖ ਪਾ ਰਹੇ। ਤੇ ਹੁਣ ਉਹ ਕਹਿੰਦੇ ਜੀ, ਉਹ ਸਮਝਾਉਣ ਲੱਗ ਪਏ ਆਪਣੇ ਡਿਪਾਰਟਮੈਂਟਾਂ ਨੂੰ ਕਿ ਦੇਖਿਓ ਵੀ ਪਬਲੀਕੇਸ਼ਨ ਵਾਲਿਓ, ਦੇਖਿਓ ਵੀ ਛਪਾਈ ਵਾਲਿਓ, ਕਿਤੇ ਹੁਣ ਕੱਲ ਨੂੰ ਤੁਹਾਡੀ ਇਨਕੁਆਇਰੀ ਨਾ ਹੋ ਜਾਵੇ, ਇਸ ਲਈ ਆਪਾਂ ਹੁਣ ਇਹ ਨਵੇਂ ਕਾਨੂੰਨ ਦੇ ਨਿਯਮਾਂ ਤੇ ਚਲੋ, ਚੰਗੀ ਗੱਲ ਹੈ ਜੇ ਘੱਟੋ ਘੱਟ ਨਿਯਮਾਂ ਅਨੁਸਾਰ ਚੱਲਣਗੇ। ਪਰ ਸਵਾਲ ਇਹ ਹੈ ਕਿ ਹੁਣ ਕਾਨੂੰਨ ਦੇ ਦਾਇਰੇ 'ਚ ਜਦੋਂ ਧਰਮ ਆ ਜਾਂਦੇ ਨੇ ਤਾਂ ਫਿਕਰ ਹੋਰ ਵੱਧ ਜਾਂਦਾ, ਇਸ ਲਈ ਇਹ ਸਵਾਲ ਵੱਡਾ ਜੀ। ਬਿਲਕੁਲ, ਅਗਲੀ ਗੱਲ ਕਰੀਏ ਸੰਗਰੂਰ ਦੀ। ਭਗਵੰਤ ਮਾਨ ਸਾਹਿਬ ਤੋਂ ਕਹਿੰਦੇ ਨੌਕਰੀ ਮੰਗਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ ਜੀ ਸੰਗਰੂਰ ਦੇ ਵਿੱਚ। ਸੰਗਰੂਰ ਹੀ ਕਿਉਂ ਪ੍ਰਵੀਨ ਜੀ, ਦੇਸ਼ ਔਰ ਦੁਨੀਆ ਦੀ ਜੋ ਸਥਿਤੀ ਹੈ ਸਭ ਦੇ ਸਾਹਮਣੇ। ਬਿਲਕੁਲ, ਰੋਜ਼ਗਾਰ ਇਸ ਜੰਗ ਨੇ ਜਿਵੇਂ ਝੰਬੇ ਨੇ ਲੋਕ, ਸਹੀ ਹੈ, ਉਹਦਾ ਅਸਰ ਜੇ ਦੇਖਣਾ ਤਾਂ ਭਾਰਤ ਦਾ ਇੱਕ ਸੂਬਾ ਹੈ ਗੁਜਰਾਤ। ਬਿਲਕੁਲ, ਤੇ ਉੱਥੋਂ ਦੇ ਕਈ ਵਾਰ ਮੁੱਖ ਮੰਤਰੀ ਰਹੇ, ਅੱਜ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਤੇ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਰਾਜ ਦੇ ਵਿੱਚ, ਗੁਜਰਾਤ ਦੇ ਵਿੱਚ ਲੋਕ 24-24 ਘੰਟੇ ਰੇਲਵੇ ਸਟੇਸ਼ਨ ਤੇ ਲਾਈਨਾਂ 'ਚ ਖੜੇ ਨੇ। ਮੈਂ ਬੈਠੇ ਵੀ ਨਹੀਂ ਕਹਿ ਰਿਹਾ, ਹਾਂਜੀ ਹਾਂਜੀ, 24-24 ਘੰਟੇ ਲਾਈਨਾਂ 'ਚ ਖੜੇ ਨੇ ਕਿ ਆਪਣੇ ਪ੍ਰਦੇਸ਼ ਨੂੰ ਮੁੜ ਜਾਣਾ, ਅਸੀਂ ਨਹੀਂ ਇੱਥੇ ਰਹਿਣਾ, ਅਸੀਂ ਨਹੀਂ ਹੁਣ ਦੁਬਾਰਾ ਆਉਂਦੇ। ਇਹ ਕਰੋਨਾ ਵਰਗੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਸੂਰਤ ਦੇ ਵਿੱਚ। ਰੇਲਵੇ ਸਟੇਸ਼ਨ ਤੇ ਲੋਕ ਪਾਣੀ ਲਈ ਵੀ ਥਿਆਏ ਨੇ ਤੇ ਪਾਣੀ ਮੰਗਣ ਤੇ ਡਾਂਗ ਮਿਲਦੀ ਆ ਉੱਥੇ ਜੀ, ਸਹੀ ਹੈ। ਹਜ਼ਾਰਾਂ ਲੋਕ ਖੜੇ ਨੇ, ਕਾਰਨ ਜਿਹੜੇ ਵੱਡਾ ਉਦਯੋਗਿਕ ਖੇਤਰ ਆ ਉਹਦੇ ਉੱਤੇ ਜਿਹੜੇ ਗੈਸ ਪਲਾਂਟ ਨਾਲ ਚੱਲਣ ਵਾਲੇ ਨੇ ਉੱਤੇ ਕੰਮ ਘਟ ਗਿਆ, ਕੰਮ ਬੰਦ ਹੋ ਗਿਆ, ਕੱਢਣ ਲੱਗੇ ਲੇਬਰ, ਹਟਾਉਣ ਲੱਗੇ, ਇਹ ਸਥਿਤੀ ਆ। ਨੋਇਡਾ ਦੂਜਾ ਉਦਯੋਗਿਕ ਖੇਤਰ ਆ ਯੂਪੀ ਦਾ। ਨੋਇਡਾ ਦੇ ਵਿੱਚ ਸੜਕਾਂ ਤੇ ਆ ਮਜ਼ਦੂਰ, ਉਹ ਕਹਿੰਦਾ ਜੀ ਕੰਮ ਤਾਂ ਕਰਾਉਂਦੇ ਨੇ ਪਰ ਲੇਬਰ ਨਹੀਂ ਦਿੰਦੇ, ਪੂਰੀ ਮੁੱਲ ਨਹੀਂ ਪੂਰਾ ਦਿੰਦੇ। ਤੇ ਉੱਥੇ ਜਿਹੜੇ ਉਹਨਾਂ ਦੇ ਲੀਡਰ ਬਣਦੇ ਨੇ ਇਹ ਕਹਿੰਦੇ ਜੀ ਇਹ ISI ਤੇ ਏਜੰਟ ਨੇ ਜੀ, ਇਹ ਭੜਕਾ ਰਹੇ ਨੇ ਜੀ, ਪਾਕਿਸਤਾਨ ਭੜਕਾ ਰਿਹਾ ਜੀ ਮਜ਼ਦੂਰਾਂ ਨੂੰ, ਸਾਡੇ ਇਹਨਾਂ ਨੂੰ ਚੱਕ ਲਓ। ਠੀਕ ਹੈ, ਅੱਛਾ। ਤਾਂ ਗੱਲ ਸੁਣਨ ਦੀ ਬਜਾਏ ਸਥਿਤੀ ਇਹ। ਤੇ ਇੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਾਰੀਆਂ ਰਾਜਨੀਤਿਕ ਸਟੇਜਾਂ ਤੋਂ, ਸਰਕਾਰੀ ਸਟੇਜਾਂ ਤੋਂ, ਪ੍ਰੈਸ ਕਾਨਫਰੰਸ ਤੋਂ, ਵਿਧਾਨ ਸਭਾ 'ਚ ਹੱਥਾਂ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਨੇ ਆਹ ਖੜਾ ਪੰਜਾਬ ਦਾ ਪੁੱਤ, ਆਹ ਖੜਾ ਮਾਸਟਰ ਦਾ ਮੁੰਡਾ, ਇੰਨੀਆਂ ਨੌਕਰੀਆਂ ਦੇ ਕੇ। ਤੇ ਜੇ ਇੰਨੀਆਂ ਨੌਕਰੀਆਂ ਦੇ ਕੇ ਖੜੇ ਹੋ ਤਾਂ ਤੁਹਾਡੇ ਆਪਣੇ ਸ਼ਹਿਰ 'ਚ, ਤੁਹਾਡੇ ਦਫ਼ਤਰ ਦੇ ਬਾਹਰ 58 ਪੋਸਟਾਂ ਲਈ ਹਜ਼ਾਰਾਂ ਲੋਕ ਕਿਉਂ ਆ ਜਾਣ? ਸੈਂਕੜੇ ਲੋਕ ਆਪਣਾ ਆਪਣਾ ਬਾਇਓਡਾਟਾ, ਆਪਣੀ ਡਿਗਰੀਆਂ ਚੱਕ ਕੇ ਕਿਉਂ ਖੜੇ ਹੋਣ? ਪਹਿਲਾਂ ਤਾਂ ਇਹਨਾਂ ਨੇ ਖੂਬ ਪ੍ਰਚਾਰਿਆ ਕਿ ਮੁਹੱਲਾ ਕਲੀਨਿਕ। ਹੁਣ
ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਪੰਜਾਬ ਦਿੱਲੀ ਨਹੀਂ ਹੈ ਕਿ ਜਿੱਥੇ ਗਲੀ ਮੁਹੱਲਿਆਂ 'ਚ ਤੁਸੀਂ ਕਹੋਗੇ ਅਸੀਂ ਕਲੀਨਿਕ ਖੋਲ੍ਹਤਾ। ਪੰਜਾਬ ਕੋਲ ਤਾਂ ਪਹਿਲਾਂ ਇੱਕ ਬੜਾ ਮਜ਼ਬੂਤ ਢਾਂਚਾ ਸੀ, ਸਾਡੇ ਕੋਲ ਮੁੱਢਲੇ ਸਿਹਤ ਕੇਂਦਰ ਹੈ ਨਾ, ਫਿਰ ਹਸਪਤਾਲ, ਫਿਰ ਬੜੇ ਹਸਪਤਾਲ, ਇੱਕ ਚੇਨ ਸਿਸਟਮ ਸੀਗਾ, ਤੁਸੀਂ ਉਹਨੂੰ ਦੁਰਸਤ ਕਰ ਲੈਂਦੇ। ਚਲੋ ਹੁਣ ਐਡੇ ਬੜੇ ਪੰਜਾਬ 'ਚ ਤੁਸੀਂ ਚੰਦ ਖੋਲ ਕੇ ਕਹਿਤਾ ਜੀ ਲਓ ਜੀ ਮੁਹੱਲਾ ਕਲੀਨਿਕ ਖੁੱਲ ਗਏ। ਹੁਣ ਉਹ ਤੋਂ ਅਗਲਾ ਪੜਾ ਇਹ ਹੈ, ਕਹਿੰਦੇ ਜੀ ਅਸੀਂ ਹੁਣ ਪੇਂਡੂ ਕਲੀਨਿਕ ਖੋਲਣੇ ਜੀ, ਤੇ ਜੀ ਪੇਂਡੂ ਕਲੀਨਿਕ ਪੂਰੇ ਪੰਜਾਬ 'ਚ ਖੋਲਣੇ 950। ਠੀਕ ਹੈ, ਪੰਜਾਬ 'ਚ ਪਿੰਡ ਹੈ 12,000 ਤੋਂ ਵੱਧ ਜੀ, ਤੇ ਕਹਿੰਦੇ ਖੋਲਾਂਗੇ 950। ਹੁਣ 950 ਦੇ ਵਿੱਚੋਂ 58 ਖੋਲਣੇ ਆ ਸੰਗਰੂਰ 'ਚ। ਠੀਕ ਹੈ ਜੀ, ਤੇ ਉਹਨਾਂ 58 ਦੇ ਵਿੱਚ ਜਿਹੜਾ ਮੈਡੀਕਲੀ ਸਟਾਫ ਰੱਖਣਾ ਉਹਦੇ ਲਈ ਇੰਟਰਵਿਊ ਕਾਲ ਕੀਤੀ ਗਈ। ਠੀਕ ਹੈ, ਤੇ ਉਹ 58 ਕੇ ਜਵਾਕ ਰੱਖਣੇ ਨੇ ਜਿਹੜੇ ਮੈਡੀਕਲ ਤੌਰ ਦੇ ਉੱਤੇ ਡਿਪਲੋਮਾ ਡਿਗਰੀ ਕਰਕੇ ਹੈ ਨਾ, ਆਪਣੀ ਉਹ ਵਿੱਦਿਆ ਪੜ੍ਹਾਈ ਪੂਰੀ ਕਰਕੇ। ਮਤਲਬ ਇਹ ਨਹੀਂਗਾ ਕਿ ਕੋਈ ਬੇਰੁਜ਼ਗਾਰ ਬੰਦੇ ਰੱਖਣੇ ਆ ਜਿਹੜਾ ਮਰਜ਼ੀ ਆ ਜਾਓ, ਕੋਈ ਇਹ ਨਹੀਂਗਾ। ਇੱਕ ਸਪੈਸਿਫਿਕ ਖੇਤਰ ਹੈ ਤੇ ਉਸ ਖੇਤਰ ਦੇ ਵਿੱਚ ਇੱਕ ਪੜ੍ਹਾਈ ਦਾ ਖੇਤਰ ਹੈ, ਤੇ ਇਸ ਲਈ ਉਹ ਨਿਆਣੇ ਆਏ ਨੇ ਅੱਜ ਸਰ। ਤੇ ਜੇ ਉਹੀ 58 ਸੈਂਟਰਾਂ ਦੇ ਲਈ ਸੈਂਕੜਿਆਂ ਦੀ ਗਿਣਤੀ, ਹਜ਼ਾਰਾਂ ਦੀ ਗਿਣਤੀ ਜਵਾਕ ਨਿਕਲ ਕੇ ਬਾਹਰ ਆ ਗਿਆ, ਤੇ ਉਹਨਾਂ ਦੇ ਵਿੱਚੋਂ ਵੀ ਕੋਈ ਮਲੂਕੜੇ ਜਿਹੇ ਜਵਾਕ ਨੇ, ਕੋਈ ਅਨਦਾੜੀਏ ਨਿਆਣੇ ਨੇ, ਤੇ ਕੋਈ ਜਵਾਕੜੀ ਚੱਕੀ ਬੈਠਾ ਦੁੱਧ ਚੁੰਗਦੇ ਨਿਆਣੇ ਨੇ, ਤੇ ਉੱਥੇ ਨਾ ਤੁਹਾਡੇ ਬੈਠਣ ਦਾ ਪ੍ਰਬੰਧ, ਨਾ ਖਾਣ ਦਾ ਪ੍ਰਬੰਧ, ਨਾ ਚਾਹ ਪਾਣੀ ਦਾ ਪ੍ਰਬੰਧ। ਇਹੀ ਜੀ ਗਰਮੀ ਚ ਧੁੱਪ ਚ ਤੇ ਧੱਕੇ ਖਾ ਰਹੇ ਨੇ, ਥੋੜਾ ਕੋਈ ਸਿਸਟਮ ਹੀ ਨਹੀਂਗਾ। ਮਤਲਬ ਜਾਂ ਤਾਂ ਤੁਹਾਨੂੰ ਅੰਦਾਜ਼ਾ ਨਹੀਂਗਾ ਕਿ ਪੰਜਾਬ ਚ ਹਾਲਤ ਕੀ ਹੈ, ਜਾਂ ਫਿਰ ਜਿਹੜੀਆਂ ਨੌਕਰੀਆਂ ਤੁਸੀਂ ਵੰਡੀਆਂ ਨੇ ਉਹਦਾ ਅੰਕੜਾ ਕਢਾ ਕੇ ਦੇਖ ਲਓ ਕਿ ਕਿਹਨਾਂ ਨੂੰ ਮਿਲੀਆਂ ਨੇ, ਕਿੰਨੀਆਂ ਪੰਜਾਬੀਆਂ ਨੂੰ ਮਿਲ ਗਈਆਂ, ਕਿੰਨੀਆਂ ਕੁ ਪੰਜਾਬ ਦੇ ਬਾਹਰ ਨੂੰ ਮਿਲ ਗਈਆਂ, ਕਿੰਨੀ ਹਿਮਾਚਲ ਰਹਿ ਗਿਆ, ਰਾਜਸਥਾਨ ਹਰਿਆਣਾ ਕਿੰਨੀਆਂ ਰਹਿ ਗਿਆ, ਝਾਤ ਮਾਰ ਲਓ। ਹੋਰ ਛੱਡੋ, ਸਾਡੀ ਜਿਹੜੀ ਬਿਊਰੋਕ੍ਰੇਸੀ ਚਲਾ ਰਹੀ ਹੈ ਉਹ ਪੰਜਾਬ ਦੀ ਭਾਵਨਾਤਮਕ ਤੌਰ ਤੇ ਜੁੜੇ ਨਹੀਂ ਸਕਦੀ, ਕਿਉਂਕਿ 90% ਬਾਹਰਲੀ ਕੈਡਰ ਦੀ ਆ। ਉਹਨੂੰ ਪੰਜਾਬ ਤੋਂ ਕੀ ਲੈਣਾ? ਉਹ ਤਾਂ ਜਾਂਦੇ ਨੇ ਦਫ਼ਤਰ ਤੇ ਕਾਗਜ਼ ਤੇ ਸਹੀ ਪਾਉਂਦੇ ਨੇ, ਤਨਖਾਹ ਲੈਂਦੇ ਨੇ, ਉਹਨਾਂ ਦਾ ਇਹ ਮਤਲਬ ਹੈ। ਉਹ ਕਾਗਜ਼ੀ ਬਾਬੂ ਨੇ, ਉਹ ਭਾਵਨਾਤਮਕ ਤੌਰ ਤੇ ਪੰਜਾਬ ਦੇ ਹੋ ਹੀ ਨਹੀਂ ਸਕਦੇ। ਸੋ ਜਦੋਂ ਤੁਸੀਂ ਉੱਪਰਲਾ ਸਟਾਫ, ਹੇਠਲਾ ਸਟਾਫ ਸਾਰਾ ਬਾਹਰਲਾ ਭਰਤੀ ਕਰੀ ਜਾਓਗੇ, ਫਿਰ ਦੱਸੋ ਕੀ ਹੈ। ਤੇ ਦੂਜੀ ਗੱਲ, ਜਿਹੜੇ ਮੁੱਖ ਮੰਤਰੀ ਦਮ ਭਰਦੇ ਆ ਨੌਕਰੀਆਂ ਦਾ, ਪ੍ਰਵੀਨ ਜੀ ਦੱਸ ਤਾਂ ਦੇਣ ਕਿ ਕਿਹੜੇ ਡਿਪਾਰਟਮੈਂਟਾਂ 'ਚ ਕਿੰਨੀਆਂ ਨੌਕਰੀਆਂ ਦਿੱਤੀਆਂ। ਨੌਕਰੀ ਦੇਣੀ ਤੇ ਖਾਲੀ ਥਾਂ ਭਰਨੀ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਨੌਕਰੀਆਂ ਜਾਂ ਤਰਸ ਦੇ ਆਧਾਰ ਤੇ ਮਿਲ ਰਹੀਆਂ, ਜਾਂ ਖਾਲੀ ਪੋਸਟਾਂ ਦੇ ਉੱਤੇ ਠੇਕੇ ਦੇ ਭਰੇ ਜਾ ਰਹੇ ਨੇ, ਹੈ ਨਾ। ਨਵੀਆਂ ਨੌਕਰੀਆਂ ਕਿੰਨੀਆਂ ਪੈਦਾ ਕੀਤੀਆਂ ਮੁੱਖ ਮੰਤਰੀ ਸਾਹਿਬ, ਇਹ ਵੀ ਦੱਸ ਦਿਓ ਕਦੇ ਪੰਜਾਬ ਨੂੰ। ਬਿਲਕੁਲ ਜੀ, ਦੇਖੋ ਮੁੱਖ ਮੰਤਰੀ ਸਾਹਿਬ ਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ, ਦੱਸਦਾ ਰਹੇ ਨੇ ਹਜ਼ਾਰਾਂ ਦੇ ਵਿੱਚ, ਪਰ ਡਿਪਾਰਟਮੈਂਟ ਜਾਂ ਉਹ ਦੱਸਣ ਦੇ ਵਿੱਚ ਨਾਕਾਮ ਹੈ। ਕਿੰਨੀਆਂ ਅਸਾਮੀਆਂ ਤੇ ਕਿੰਨੇ ਵਿਭਾਗਾਂ ਦੇ ਬਾਰੇ ਆਪਾਂ ਗੱਲ ਕੀਤੀ ਕਿ ਉਹਨਾਂ ਦਾ ਬੁਰਾ ਹਾਲ ਹੈ। ਆਪੇ ਕਹਿੰਦੇ ਸੀ ਪੰਜਾਬ ਦੇ ਵਿੱਚ 25 ਲੱਖ ਬੇਰੁਜ਼ਗਾਰਾਂ ਦੀ ਫੌਜ ਹੈ, ਤੇ ਹੁਣ ਜਦੋਂ ਸਰਕਾਰ ਦੇ ਵਿੱਚ ਆਏ ਤੇ 68,000 ਦੇਖੀ ਸਾਰਾ ਪੰਜਾਬ ਨੌਕਰੀਆਂ ਤੇ ਭਰਤੀ ਕਰਨ ਨੂੰ ਫਿਰਦੇ ਆ। ਜਾਂਦਿਆਂ ਦੀ ਗੱਲ ਕਰੀਏ ਕੌਮਾਂਤਰੀ ਪੱਧਰ ਤੇ, ਜਿਸ ਜੰਗ ਦੀ ਬੇਰੁਜ਼ਗਾਰੀ ਦੇ ਹਵਾਲੇ ਦੇ ਨਾਲ ਤੁਸੀਂ ਸ਼ੁਰੂਆਤ ਕੀਤੀ ਸੀ, ਜੰਗ ਦੇ ਬਣੇ ਹਾਲਾਤਾਂ ਤੋਂ, ਸੂਰਤ ਦਾ ਜ਼ਿਕਰ ਕੀਤਾ ਤੁਸੀਂ, ਵਾਕਈ ਬਹੁਤ ਮਾੜੇ ਹਾਲਾਤ ਹੈ। ਦੂਜੇ ਗੇੜ ਦੀ ਗੱਲਬਾਤ ਦੇ ਵਿੱਚ ਪੱਕੇ ਸਮਝੌਤੇ ਦੀ ਕੋਈ ਉਮੀਦ ਵੱਜੀ ਹੈ ਸ਼ਰਮਾ ਜੀ? ਉਮੀਦ ਤਾਂ ਕਰਨਾ ਚਾਹੀਦਾ ਜੀ, ਪਰ ਹਜੇ ਸਥਿਤੀ ਡਾਵਾਡੋਲ ਹੈ। ਹਾਂ, ਮਤਲਬ ਪਹਿਲਾਂ ਤਾਂ ਕੱਲ ਸਾਡੇ ਕੋਲ ਇਹ ਖਬਰ ਆ ਰਹੀ ਸੀ ਕਿ ਲਓ ਜੀ ਕਿ ਅਮਰੀਕੀ ਜਹਾਜ਼ ਉੜ ਗਏ ਜੀ, ਤੇ ਉਪ ਰਾਸ਼ਟਰਪਤੀ ਜਾ ਰਹੇ ਨੇ, ਪਰ ਉਪ ਰਾਸ਼ਟਰਪਤੀ ਦਾ ਕਹਿੰਦੇ ਵਾਈਟ ਹਾਊਸ 'ਚ ਦੇਖੇ ਗਏ, ਤੇ ਕਿ ਉਪ ਰਾਸ਼ਟਰਪਤੀ ਅਜੇ ਤੱਕ ਨਹੀਂ ਆਏ ਪਾਕਿਸਤਾਨ, ਜਾਂ ਨਹੀਂ ਆ ਰਹੇ ਹੋ ਵਾਪਸ। ਬੇਸ਼ੱਕ ਅਮਰੀਕੀ ਪਹੁੰਚ ਗਿਆ, ਬੇਸ਼ੱਕ ਇਰਾਨ ਦੇ ਲੀਡਰਾਂ ਨੂੰ ਆਉਣ ਨੂੰ ਸਮਾਂ ਨਹੀਂ ਲੱਗਣਾ, ਜਮਾਂ ਨਾਲੋਂ ਹੀ ਆਉਣਾ, ਪਰ ਤਾਂ ਵੀ ਅਜੇ ਦੁਵਿਧਾ ਬਣੀ ਹੋਈ ਆ ਅਜੇ ਤੱਕ ਵੀ ਕਿ ਕੀ ਇਰਾਨ ਗੱਲਬਾਤ ਸ਼ਾਮਲ ਹੋਏਗਾ ਜਾਂ ਨਹੀਂ ਹੋਏਗਾ। ਵੈਸੇ ਟਰੰਪ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਨਾਲ ਵੀ, ਫੌਜ ਮੁਖੀ ਨਾਲ ਵੀ ਗੱਲਬਾਤ ਕੀਤੀ ਹੈ, ਤੇ ਉਧਰ ਇਰਾਨ ਦੇ ਆਗੂਆਂ ਨਾਲ ਵੀ ਲਗਾਤਾਰ ਪਾਕਿਸਤਾਨੀ ਅਧਿਕਾਰੀ ਇਹ ਸਾਰੇ ਸੰਪਰਕ 'ਚ ਨੇ ਜੀ। ਤੇ ਟਰੰਪ ਤਾਂ ਦਮ ਭਰਦਾ ਹੈ ਜੀ ਕਿ ਐਕਟੀ ਦਾ ਡੀਲ ਤੇ ਸਮਝੌਤਾ ਹੋ ਜਾਣਾ ਸਾਡਾ, ਐਕਟੀ ਦੇ ਦਸਤਖਤ ਹੋ ਜਾਣੇ ਆ ਜੀ, ਪਰ ਨਾਲੇ ਉਹ ਧਮਕੀ ਵੀ ਦੇਈ ਜਾਂਦਾ ਕਿ ਜੇ ਐਕਟੀ ਸਮਝੌਤਾ ਨਾ ਕੀਤਾ ਫਿਰ ਦੇਖਿਓ, ਫਿਰ ਮੈਂ ਸੁਪੜਾ ਸਾਫ਼ ਕਰ ਦੂੰਗਾ। ਮਤਲਬ ਇਹ ਦੋ ਚੀਜ਼ਾਂ ਇਕੱਠੀਆਂ, ਇਸੇ ਗੱਲ ਤੋਂ ਇਰਾਨ ਔਖਾ ਤੇ ਪੇਚ ਅਜੇ ਵੀ ਹਾਰਮੋਨਸ ਨੂੰ ਲੈ ਕੇ ਫਸਿਆ। ਉਹ ਕਹਿੰਦੇ ਵੀ ਇੱਥੋਂ ਜਦੋਂ ਮਤਲਬ ਕਿ ਕੰਟਰੋਲ ਅਮਰੀਕਾ ਚੁੱਕੂਗਾ, ਉਹ ਤੋਂ ਬਾਅਦ ਅਸੀਂ ਖੋਲਾਂਗੇ ਨਹੀਂ, ਅਸੀਂ ਨਹੀਂ ਖੋਲਦੇ। ਇੱਕ ਵਾਰ ਲਗਭਗ ਫੇਰ ਉਹ ਬੰਦ ਵਾਲੀ ਸਥਿਤੀ 'ਚ, ਤੇ ਇੱਧਰ ਭਾਰਤੀ ਜਹਾਜ਼, ਭਾਰਤੀ ਬੇੜੇ ਵੀ ਨਿਸ਼ਾਨੇ ਤੇ ਆ ਗਏ ਸੀ ਇੱਕ ਵਾਰ ਤਾਂ, ਚਾਹੇ ਉਹ ਗਲਤੀ ਨਾਲ ਆਏ, ਚਾਹੇ ਕੋਈ ਤਕਨੀਕੀ ਪਹਿਲੂ ਹੋਏ, ਜੋ ਮਰਜ਼ੀ ਹੋਵੇ। ਇਸ ਲਈ ਸਥਿਤੀ ਕਾਫੀ ਤਣਾਅਜਨਕ ਹੈ, ਤੇ ਅਜੇ ਤੱਕ ਇਹ ਸਪਸ਼ਟਤਾ ਨਹੀਂ ਹੈ ਕਿ ਸਮਝੌਤਾ ਹੋਏਗਾ ਕਿ ਨਹੀਂ ਹੋਏਗਾ। ਪਰ ਜਿਹੜੇ ਜੰਗ ਮਾਹਰ ਲੋਕ ਨੇ, ਜਿਹੜੇ ਇਹ ਦਿਮਾਗ ਪੜ੍ਹਨੇ ਜਾਣਦੇ ਨੇ, ਉਹ ਕਹਿੰਦੇ ਵੀ ਇਹ ਸਥਿਤੀ ਜਦੋਂ ਜੰਗ ਬੰਦ ਹੋਈ ਹੋਵੇ ਫਿਰ ਸ਼ੁਰੂ ਹੋਣ ਦੇ ਛੇਤੀ ਅਸਾਰ ਨਹੀਂ ਹੁੰਦੇ। ਪਰ ਅੱਜ ਸਮਾਂ ਹੱਦ ਮੁੱਕਦਾ ਜਾ ਰਿਹਾ, ਤੇ ਪੁਰਾਣੇ ਸੀਜ਼ਫਾਇਰ ਦਾ ਸਮਾਂ ਮੁੱਕਣ ਤੋਂ ਬਾਅਦ ਜੇ ਅਗਲਾ ਸੀਜ਼ਫਾਇਰ ਨਹੀਂ ਬਣਦਾ, ਜਦੋਂ ਕਿ ਉਮੀਦ ਕੀਤੀ ਜਾ ਰਹੀ ਹੈ ਕਿ 1 ਮਹੀਨੇ ਦੇ ਕਰੀਬ ਦਾ ਸੀਜ਼ਫਾਇਰ ਹੋਏਗਾ,
ਜੇ ਮਹੀਨੇ ਲਈ ਵੱਧਦਾ ਤਾਂ ਉਹਦੇ ਬਾਅਦ ਫਿਰ ਪਰਮਾਨੈਂਟ ਸਮਝੌਤੇ ਦੇ ਉੱਤੇ ਗੱਲ ਜਾਏਗੀ। ਸੋ ਦੇਖਦੇ ਹਾਂ ਜੀ, ਉਮੀਦ ਕਰਾਂਗੇ ਕਿ ਇਹ ਅੱਜ ਗੱਲਬਾਤ ਹੋ ਜਾਵੇ, ਦੋਵੇਂ ਮੁਲਕਾਂ ਦੇ ਵਕਤ ਬੈਠ ਜਾਣ ਤੇ ਉਸ ਤੋਂ ਬਾਅਦ ਸਮਝੌਤੇ ਮੰਗ ਹੋਵੇ, ਨਾ ਕਿ ਕਿਸੇ ਇੱਕ ਨੂੰ ਦੂਏ ਨੂੰ ਧਮਕਾਉਣ ਤੇ ਡਰਾਉਣ ਦੀ ਪ੍ਰਕਿਰਿਆ ਤਹਿਤ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।